जी ओवर टू यू मीना जी। हाँ जी, पंजाबी अदबी संगत ਦਾ ਇਹ 54ਵੀਂ ਬੈਠਕ ਹੈ ਔਰ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਜਿਸ ਤਰ੍ਹਾਂ ਕਿ ਸਾਡੇ ਪੁਰਾਣੇ ਦੋਸਤ ਮਿੱਤਰ ਜਾਣਦੇ ਨੇ ਕਿ ਪੰਜਾਬੀ ਅਦਬੀ ਸੰਗਤ ਜਿਹੜੀ ਹੈ ਇਹ ਮਲੋਹਾ ਪੰਜਾਬੀ ਯੂਨੀਵਰਸਿਟੀ ਦੀ ਛਤਰਛਾਵੇਂ ਕੰਮ ਕਰ ਰਹੀ ਹੈ ਔਰ ਡਾਕਟਰ ਮਨਜ਼ੂਰ ਇਜਾਜ਼ ਇਹਦੇ ਸਦਰ ਨੇ। ਤੇ ਸਾਡੇ ਸਾਰੇ ਦੋਸਤ ਔਰ ਮਿੱਤਰ ਜਿਹੜੇ ਰਲਤ ਕਰਦੇ ਨੇ ਉਹਨਾਂ ਦਾ ਤੇ ਸ਼ੁਕਰੀਆ ਅਦਾ ਕਰਨਾ ਹੀ ਹੈ। ਸਾਡੇ ਮਹਿਮਾਨ ਜਿਹੜੇ ਆਏ ਨੇ ਸੁਰਜੀਤ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸੰਗਤ ਵਿੱਚ ਫੇਰਾ ਪਾਇਆ ਹੈ ਔਰ ਸਾਡੇ ਮਹਿਮਾਨ ਠਹਿਰੇ ਨੇ, ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ। ਇਹਦੇ ਨਾਲ ਸਾਰੇ ਦੋਸਤਾਂ ਦਾ ਵੀ ਸ਼ੁਕਰੀਆ। ਤੇ ਅੱਜ ਜਿਹੜੀ ਉਦਾਸ ਕਰ ਦੇਣ ਵਾਲੀ ਗੱਲ ਮੈਂ ਕਰਨ ਲੱਗੀ ਹਾਂ ਉਹ ਸਾਡੇ ਮਹਾਨ ਕਵੀ ਸੁਰਜੀਤ ਪਾਤਰ, ਜਿਹੜੇ ਇੱਕ ਬਹੁਤ ਵੱਡੇ ਤੇ ਮਹਾਨ ਸ਼ਾਇਰ ਔਰ ਜਿਨ੍ਹਾਂ ਦਾ ਕੱਲ ਹੀ ਉਹਨਾਂ ਦਾ ਉਹ ਚਲਾਣਾ ਕਰ ਗਏ ਨੇ। ਤੇ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਪੰਜਾਬੀ ਬੋਲੀ ਨੂੰ ਬੜਾ ਹੀ ਜ਼ਿਆਦਾ ਨੁਕਸਾਨ, ਇੱਕ ਵੱਡਾ ਲਾਸ ਹੈ ਉਹਨਾਂ ਦੇ ਜਾਣ ਦਾ। ਤੇ ਉਹਨਾਂ ਦੀ ਇੱਕ ਮੈਂ ਨਜ਼ਮ ਸ਼ੇਅਰ ਕਰਨਾ ਚਾਹੁੰਦੀ ਹਾਂ। ਸੁਰਜੀਤ ਪਾਤਰ ਜੀ 1945 ਚ ਪੈਦਾ ਹੋਏ ਸੀ ਤੇ 2024 ਚ ਕੱਲ ਉਹਨਾਂ ਦੀ ਡੈਥ ਹੋਈ ਹੈ। ਤੇ ਉਹਨਾਂ ਦੀ ਨਜ਼ਮ ਮੇਰੀ ਕਵਿਤਾ। ਮੇਰੀ ਕਵਿਤਾ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ, ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ। ਉਹ ਤੇ ਕੇਵਲ ਇੰਨਾ ਸਮਝੇ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਪਰ ਉਸ ਦਾ ਦੁੱਖ ਮੇਰੇ ਹੁੰਦਿਆਂ ਆਇਆ ਕਿੱਥੋਂ। ਨੀਝ ਲਗਾ ਕੇ ਵੇਖੀ ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ। ਵੇਖੋ ਲੋਕੋ, ਕੁੱਖੋਂ ਜਾਏ ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ। ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਾਇਆ, ਖਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ। ਬਹੁਤ ਹੀ ਖੂਬਸੂਰਤ ਸ਼ਾਇਰੀ ਔਰ ਬਹੁਤ ਵੱਡਾ ਲਾਸ। ਅੱਜ ਦੇ ਸਾਡੇ ਮਹਿਮਾਨ ਨੇ ਸੁਰਜੀਤ ਜੀ, ਸੁਰਜੀਤ ਕੌਰ ਜੀ। ਤੇ ਸੁਰਜੀਤ ਕੌਰ ਜੀ ਦਾ ਮੈਂ ਇੰਟਰੋਡਕਸ਼ਨ ਕਰਵਾ ਦੇਣੀ ਹੈ। ਸੁਰਜੀਤ ਕੌਰ ਜੀ, ਇਹਨਾਂ ਦੀ ਐਜੂਕੇਸ਼ਨ ਜਿਹੜੀ ਉਹ MA MPhil ਪੰਜਾਬੀ ਲਿਟਰੇਚਰ ਨੇ। ਇਹਨਾਂ ਨੇ 15 ਸਾਲ ਪੜ੍ਹਾਇਆ ਹੈ ਚੜ੍ਹਦੇ ਪੰਜਾਬ ਤੇ ਥਾਈਲੈਂਡ ਵਿੱਚ। ਇਹਨਾਂ ਨੇ 15 ਸਾਲ ਤੱਕ ਇਹਨਾਂ ਨੇ ਸਕੂਲ ਟੀਚਿੰਗ ਕੀਤੀ ਹੈ। ਤੇ 10 ਸਾਲ ਇਹ ਅਮਰੀਕਾ ਵਿੱਚ ਵਾਈਸ ਪ੍ਰੈਜ਼ੀਡੈਂਟ ਐਜ਼ ਅ ਵਾਈਸ ਪ੍ਰੈਜ਼ੀਡੈਂਟ ਇਹਨਾਂ ਨੇ ਕੈਲੀਫੋਰਨੀਆ ਵਿੱਚ ਬੇਸਡ ਐਜੂਕੇਸ਼ਨਲ ਇੰਸਟੀਟਿਊਸ਼ਨ ਵਿੱਚ 10 ਸਾਲ ਕੰਮ ਕੀਤਾ ਹੈ। ਤੇ ਇਹਨਾਂ ਦੀਆਂ ਸ਼ਾਇਰੀ ਦੀਆਂ 4 ਕਿਤਾਬਾਂ ਨੇ। ਸ਼ਿਕਸਤ ਰੰਗ ਹੈ ਸੁਖੀ, ਵਿਸਮੰਦ, ਇਹ ਜਿਹੜੀ ਹੈ ਨਾ ਇਹਦੀ ਤੁਸੀਂ ਸੁਰਜੀਤ ਜੀ ਵਿਸਮਾਦ ਕੀ ਮਤਲਬ ਇਹਦਾ? ਵਿਸਮਾਦ ਦਾ ਇਹਦਾ ਮਤਲਬ ਹੁੰਦਾ ਹੈ ਆਨੰਦ, ਖੁਸ਼ੀ। ਅੱਛਾ, ਠੀਕ ਹੈ ਠੀਕ ਹੈ। ਅੱਛਾ, ਤੇ ਇੱਕ ਇਹਨਾਂ ਦੀ ਕਿਤਾਬ ਤੇਰੀ ਰੰਗਸ਼ਾਲਾ। ਤੇ ਕਹਾਣੀਆਂ ਦੀ ਕਿਤਾਬ ਇਹਨਾਂ ਦੀ ਇੱਕ ਆਈ ਹੈ ਪਰਲੇ ਪਲ। ਪਰਲੇ ਪਲ ਕੀ? ਪਾਰਲੇ ਪੁਲ। ਅੱਛਾ, ਪਾਰਲੇ ਪੁੱਲ ਹੈ, ਪਲ ਨਹੀਂ ਹੈ, ਪੁੱਲ ਹੈ। ਅੱਛਾ, ਪਾਰਲੇ ਪੁੱਲ, ਠੀਕ ਹੈ ਠੀਕ ਹੈ। ਮੈਂ ਕਿਹਾ ਸੀ ਤਾਂ ਕਿ ਥੋੜੀ ਜਿਹੀ ਪਤਾ ਚੱਲ ਜਾਏ ਸਹੀ ਤਰੀਕੇ ਨਾਲ। ਅੱਛਾ, ਤਨਕੀਦ ਉੱਤੇ ਵੀ ਇਹਨਾਂ ਦੀ ਕਿਤਾਬ ਆਈ ਹੈ ਪ੍ਰਵਾਸੀ ਪੰਜਾਬੀ ਸਾਹਿਤ। ਤੇ ਇਹਦੇ ਇਲਾਵਾ ਸੁਰਜੀਤ ਜੀ ਹੋਰ ਵੀ ਕਾਫੀ ਐਕਟਿਵ ਰਹੇ। ਇਹਨਾਂ ਦੇ ਮੈਗਜ਼ੀਨ, ਡਿਫਰੈਂਟ ਮੈਗਜ਼ੀਨ ਦੇ ਵਿੱਚ ਇਹਨਾਂ ਦੇ ਕਾਲਮਸ, ਇਹਨਾਂ ਦੇ ਆਰਟੀਕਲਸ ਛਪਦੇ ਨੇ।
ਤੇ ਅੱਜ ਇਹ ਸਾਡੇ ਨਾਲ ਆਪਣੀ ਇੱਕ ਨਜ਼ਮ ਸ਼ੇਅਰ ਕਰਨਗੇ। ਤੇ ਸੁਰਜੀਤ ਜੀ, ਤੁਸੀਂ ਨਜ਼ਮ ਜਿਹੜੀ ਹੈ ਕਿਉਂਕਿ ਤੁਹਾਡੀ ਥੋੜੀ ਨਜ਼ਮ ਹੈਗੀ ਹੈ ਲੰਬੀ, ਤੇ ਤੁਸੀਂ ਬੜੇ ਹੌਲੀ ਹੌਲੀ ਆਹਿਸਤਾ ਆਹਿਸਤਾ ਪੜ੍ਹਨੀ ਹੈ, ਕਿਉਂਕਿ ਤਾਂ ਕਿ ਦੁਬਾਰਾ ਰਿਪੀਟ ਨਾ ਕਰਨੀ ਪਏ। ਤੁਸੀਂ ਜੀ ਇੱਕੋ ਵਾਰੀ ਪੜ੍ਹਨਾ, ਪਰ ਜ਼ਰਾ ਅੱਛੇ ਤਰੀਕੇ ਨਾਲ ਪੜ੍ਹ ਲੈਣਾ, ਬੜਾ ਆਹਿਸਤਾ ਆਹਿਸਤਾ, ਤਾਂ ਕਿ ਸਾਰਿਆਂ ਨੂੰ ਸਮਝ ਆ ਸਕੇ। ਔਰ ਦੂਸਰੀ ਗੱਲ ਇਹ ਵੇ ਕਿ ਜਦੋਂ ਤੁਸੀਂ ਪੜ੍ਹ ਲਓਗੇ ਤੇ ਜੀ ਉਹਦੇ ਬਾਅਦ ਫਿਰ ਤੁਸੀਂ ਗੱਲ ਨਹੀਂ ਕਰਨੀ, ਬਾਕੀ ਸਾਡੇ ਦੋਸਤ ਮਿੱਤਰ ਜਿੰਨੇ ਵੀ ਨੇ ਉਹ ਇਹਦੇ ਤੇ ਗੱਲਬਾਤ ਕਰਨਗੇ, ਠੀਕ ਹੈ। ਠੀਕ ਹੈ ਤੇ ਤੁਸੀਂ ਜਿਹੜਾ ਨਾ ਗੱਲਬਾਤ ਨਹੀਂ ਕਰਨੀ, ਅਸੀਂ ਐਂਡ ਦੇ ਉੱਤੇ ਤੁਹਾਨੂੰ ਮੇਬੀ ਟਾਈਮ ਬਚੇਗਾ ਤੇ ਮੌਕਾ ਦੇ ਦਿਆਂਗੇ। ਤੇ ਠੀਕ ਹੈ ਸਾਡੇ ਸਾਰੇ ਦੋਸਤਾਂ ਨਾਲ ਤੋਂ ਵੀ ਰਿਕਵੈਸਟ ਹੈ ਕਿ ਤੁਸੀਂ ਵਾਰੋ ਵਾਰੀ ਬੋਲਣਾ ਹੈ, ਤੇ ਕੋਸ਼ਿਸ਼ ਕਰਨੀ ਹੈ ਕਿ 3-4 ਮਿੰਟ ਤੋਂ ਜ਼ਿਆਦਾ ਗੱਲ ਨਾ ਕੀਤੀ ਜਾਏ, ਤਾਂ ਕਿ ਸਾਡੇ ਸਾਰੇ ਦੋਸਤਾਂ ਨੂੰ ਥੋੜਾ ਥੋੜਾ ਮੌਕਾ ਮਿਲ ਸਕੇ ਗੱਲਬਾਤ ਦਾ। ਠੀਕ ਹੈ ਤੇ ਜੀ ਆਪਣੇ ਇਹ ਵੀ ਥੋੜੀ ਜੀ ਤੁਹਾਡੀ ਮਿਹਰਬਾਨੀ ਹੋਏਗੀ ਕਿ ਅਗਰ ਇੱਕ ਦੋਸਤ ਗੱਲ ਕਰ ਰਿਹਾ ਹੋਵੇ ਤੇ ਬਾਕੀ ਜ਼ਰਾ ਆਪਣੇ ਆਪ ਨੂੰ ਉਹ ਕਰ ਲੈਣ, ਮਿਊਟ ਕਰ ਲੈਣਗੇ, ਤੇ ਤਾਂ ਕਿ ਕੋਈ ਪ੍ਰੋਬਲਮ ਨਾ ਹੋ। ਤੇ ਤੁਸੀਂ ਆਪਣੀ ਸੁਰਜੀਤ ਜੀ, ਤੁਹਾਡਾ ਬਹੁਤ ਜੀ ਸ਼ੁਕਰੀਆ ਹੈ, ਤੁਸੀਂ ਆਏ ਹੋ, ਤੇ ਤੁਸੀਂ ਜ਼ਰਾ ਪਲੀਜ਼ ਆਪਣੀ ਹੁਣ ਨਜ਼ਮ ਜਿਹੜੀ ਹੈ ਉਹ ਸਾਡੇ ਦੋਸਤਾਂ ਨਾਲ ਸ਼ੇਅਰ ਕਰੋ। ਹਾਂਜੀ ਮੇਰੀ ਨਜ਼ਮ ਦਾ ਅਨਵਾਨ ਹੈ, ਮੈਂ ਇੰਤਜ਼ਾਰ ਕਰਾਂਗੀ। ਬਰਫ਼ ਦੇ ਸ਼ਹਿਰ ਚੋਂ ਲੰਘ ਰਹੀ ਸਾਂ, ਕੀ ਵੇਖਦੀ ਹਾਂ ਕਿ ਉਸ ਦੀ ਬੰਸਰੀ ਚੋਂ ਸੁਰ ਹੀ ਗਾਇਬ ਹਨ। ਜ਼ਰਾ ਅੱਗੇ ਵਧੀ ਤਾਂ ਇਸ ਸ਼ਹਿਰ ਦੀ ਤਿਲਕਣਬਾਜ਼ੀ 'ਚ ਮੈਂ ਆਪਣੇ ਗੀਤ ਗਵਾਏ। ਹੋਰ ਅੱਗੇ ਵਧੀ ਤਾਂ ਕੁਝ ਬੂਹਿਆਂ ਤੇ ਉਕਰਿਆ ਹੋਇਆ ਸੀ ਕਿ ਇਹਨਾਂ ਦਰਾਂ ਤੇ ਸਜਦਾ ਕਰੋਗੇ ਤਾਂ ਤੁਹਾਡੇ ਕੱਦ ਵਧਾ ਦਿੱਤੇ ਜਾਣਗੇ। ਕਿਉਂ ਕਰਦੀ ਸਜਦੇ? ਮੈਂ ਬਰਫ਼ ਦੀਆਂ ਕੰਧਾਂ ਠੋਰਨ ਤੁਰ ਪਈ। ਇੱਕ ਬੇਰਹਿਮ ਖਾਮੋਸ਼ੀ ਪਸਰੀ ਹੋਈ ਸੀ ਆਰ ਪਾਰ। ਉਹ ਤਾਂ ਆਰਸੀਆਂ ਕੋਲੋਂ ਵੀ ਨਹੀਂ ਸੀ ਡਰਦੇ। ਇੱਕ ਝੂਠਾ ਦਾਵਾ ਘੜ ਲੈਂਦੇ ਸਨ ਬੇਖੌਫ। ਰੋਜ਼ ਚੌਂਕ 'ਚ ਖੜੇ ਗਿਰਜ਼ੇ 'ਚੋਂ ਇੱਕ ਆਵਾਜ਼ ਉੱਭਰਦੀ ਸੀ ਕਿ ਸੱਚ ਤੁਹਾਡੇ ਸ਼ੀਸ਼ੇ ਦੇ ਘਰਾਂ 'ਚੋਂ ਨਿਕਲ ਕੇ ਸ਼ਹਿਰ ਦੇ ਚੌਰਾਹੇ 'ਚ ਨੰਗਾ ਨੱਚ ਰਿਹਾ ਹੈ। ਜੇ ਚਾਹੋ ਤਾਂ ਅੰਦਰ ਆ ਕੇ ਕਨਫੈਸ਼ਨ ਕਰ ਸਕਦੇ ਹੋ। ਜੇ ਚਾਹੋ ਤਾਂ ਅੰਦਰ ਆ ਕੇ ਕਨਫੈਸ਼ਨ ਕਰ ਸਕਦੇ ਹੋ, ਪਰ ਉਹ ਆਪਣੇ ਸਿਰਾਂ ਤੇ ਕਲਗੀਆਂ ਲਾ, ਚਾਨਣ ਮੁਨਾਰੇ ਬਣ, ਹੱਥਾਂ 'ਚ ਮਸ਼ਾਲਾਂ ਫੜ, ਦਿਗ ਦਰਸ਼ਕ ਬਣ ਕੇ ਸਜੇ ਰਹੇ। ਇਹ ਸ਼ਹਿਰ ਮੈਨੂੰ ਬਰਫੀਲਾ ਮਾਰੂਥਲ ਜਾਪਿਆ ਹੈ। ਇਹ ਸ਼ਹਿਰ ਮੈਨੂੰ ਬਰਫੀਲਾ ਮਾਰੂਥਲ ਜਾਪਿਆ ਹੈ। ਬਹੁਤ ਖੂਬਸੂਰਤ ਹੈ ਕਕਰੀਲੀ ਰੇਤ, ਬਹੁਤ ਚਮਕਦੀ ਹੈ ਅਬਰਕ, ਪਰ ਇੱਥੇ ਕਵਿਤਾ ਦਮ ਤੋੜ ਦਿੰਦੀ ਹੈ। ਦੋਸਤੀ ਦੀ ਕੋਈ ਫਸਲ ਵੀ ਤਾਂ ਨਹੀਂ ਉੱਗਦੀ ਇੱਥੇ। ਦੋਸਤੀ ਦੀ ਕੋਈ ਫਸਲ ਵੀ ਤਾਂ ਨਹੀਂ ਉੱਗਦੀ ਇੱਥੇ। ਅਕਸਰ ਵੜ ਸਕਦੀ ਸਾਂ ਆਪਣੇ ਅੰਦਰ, ਲੱਭ ਪੈਂਦਾ ਸੀ ਖਲਾ। ਉਸ ਖਲਾ 'ਚੋਂ ਲੱਭ ਪੈਂਦੀਆਂ ਸਨ ਕੁਝ ਨਜ਼ਮਾਂ। ਹੁਣ ਜਦ ਵੀ ਬੰਸਰੀ ਦੀ ਹੂਕ ਸੁਣਦੀ ਹਾਂ, ਹੁਣ ਜਦ ਵੀ ਬੰਸਰੀ ਦੀ ਹੂਕ ਸੁਣਦੀ ਹਾਂ, ਪੂਰੇ ਦਾ ਪੂਰਾ ਜੰਗਲ ਭੱਜਿਆ ਆਉਂਦਾ ਹੈ ਮੇਰੇ ਅੰਦਰ, ਲੱਭਦਾ ਹੋਇਆ ਆਪਣੀ ਗੁਆਚੀ ਹੋਈ ਬੰਸਰੀ। ਪੂਰੇ ਦਾ ਪੂਰਾ ਜੰਗਲ ਭੱਜਿਆ ਆਉਂਦਾ ਹੈ ਮੇਰੇ ਅੰਦਰ, ਲੱਭਦਾ ਹੋਇਆ ਆਪਣੀ ਗੁਆਚੀ ਹੋਈ ਬੰਸਰੀ। ਕਮਲਾ ਨਹੀਂ ਜਾਣਦਾ ਕਿ ਬਹੁਤ ਕੁਝ ਜੰਮ ਜਾਂਦਾ ਹੈ ਬਰਫੀਲੇ ਮੌਸਮਾਂ ਅੰਦਰ। ਕਮਲਾ ਨਹੀਂ ਜਾਣਦਾ ਕਿ ਬਹੁਤ ਕੁਝ ਜੰਮ ਜਾਂਦਾ ਹੈ ਬਰਫੀਲੇ ਮੌਸਮਾਂ ਅੰਦਰ। ਦੱਬੀਆਂ ਵਸਤਾਂ ਲੱਭਣ ਲਈ ਬਰਫ਼ ਪਿਘਲਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਮੈਂ ਬਰਫ਼ ਪਿਘਲਣ ਤੱਕ ਇੰਤਜ਼ਾਰ ਕਰਾਂਗੀ। ਮੈਂ ਬਰਫ਼ ਪਿਘਲਣ ਤੱਕ ਇੰਤਜ਼ਾਰ ਕਰਾਂਗੀ। ਥੈਂਕ ਯੂ ਜੀ। ਬਹੁਤ ਸ਼ੁਕਰੀਆ। ਥੈਂਕ ਯੂ ਜੀ। ਬਹੁਤ ਅੱਛੀ ਨਜ਼ਮ ਹੈ, ਹਾਂਜੀ। ਤੇ ਹੁਣ ਸਾਡੇ ਦੋਸਤ ਗੱਲ ਕਰਨਗੇ।
ਇਸ ਨਜ਼ਮ ਉੱਤੇ। जी जी समीना जी, मैं ही शुरू कर देनी है एज यूजुअल, मेरा ख्याल है, कर दो कर अगर कोई होर नहीं। बिल्कुल। हाँ जी, करो शुरुआत करो तुसी, बिस्मिल्लाह करो। हाँ जी, जी सुरजीत कौर जी दी नज़म सिरनामा है कविता दा मैं इंतजार करांगी। एक मैटाफोरिकल प्रोज पोइट्री है, एक अच्छी कोशिश है इन्हां दी। मैनू ਇਹਦੇ ਵਿੱਚ ਪਾਵਰਫੁਲ ਥਾਟਸ ਇਹਨਾਂ ਦੇ ਨਜ਼ਰ ਆਏ, ਡੈਪਥ ਹੈ ਤੇ ਨਾਲੋਂ ਨਾਲ ਹੀ ਬਹੁਤ ਖੂਬਸੂਰਤ ਇਸਤਾਰਿਆਂ ਦਾ ਇਸਤੇਮਾਲ ਮੈਨੂੰ ਜਾ ਬਜਾ ਨਜ਼ਰ ਆਇਆ। ਇੰਜ ਜਾਪਦਾ ਹੈ ਕਿ ਇਹ ਇੱਕ ਜੈਂਡਰ ਫ੍ਰੀ ਕਵਿਤਾ ਹੈ ਜਿਹੜੀ ਰਿਲੇਟਡ ਟੂ ਸੁਸਾਇਟੀ ਵੀ ਹੈ, ਜਾਂ ਇਹਨੂੰ ਅਸੀਂ ਹਿਊਮਨ ਬਿਹੇਵੀਅਰ ਨਾਲ ਵੀ ਜੋੜ ਸਕਦੇ ਹਾਂ। ਭਾਵੇਂ ਬੰਦਾ ਹੋਏ ਜਾਂ ਸਵਾਣੀ, ਦੋਵੇਂ ਬੇਹਿੱਸ ਹੋ ਸਕਦੇ ਨੇ, ਬੇਹਿੱਸ ਬਰਫੀਲੇ ਮਾਸ਼ਰੇ ਦਾ ਹਿੱਸਾ ਹੋ ਸਕਦੇ ਨੇ। ਪਰ ਕਿਉਂਕਿ ਸੁਰਜੀਤ ਜੀ ਇੱਕ ਸਵਾਣੀ ਨੇ ਤੇ ਇਹਨਾਂ ਦੇ ਕੁਝ ਇਸਤਾਰਿਆਂ ਤੋਂ ਸਾਨੂੰ ਗੱਲ ਮੇਲ ਸ਼ੋਵਿਨਿਸਟਿਕ ਬਿਹੇਵੀਅਰ ਵੱਲ ਅੱਪੜਦੀ ਵੀ ਨਜ਼ਰ ਆਉਂਦੀ ਹੈ। ਇਸ ਲਈ ਮੈਨੂੰ ਇਹਦੇ 'ਚ ਥੋੜਾ ਜਿਹਾ ਮੈਨ ਸ਼ੋਵਿਨਿਜ਼ਮ ਦੀ ਝਲਕ ਨਜ਼ਰ ਆਉਂਦੀ ਹੈ। ਫਿਰ ਇੱਕ ਜਗ੍ਹਾ ਇਹਨਾਂ ਨੇ ਇਸਤਾਰਾ ਇਸਤੇਮਾਲ ਕੀਤਾ ਹੈ, ਬੰਸਰੀ ਚੋਂ ਸੁਰ ਹੀ ਗਾਇਬ ਨੇ। ਸੁਰ ਜਿਹੜੇ ਨੇ ਯਾਨੀ ਹਯਾਤੀ ਦੇ ਮੁਤਲਕ ਜਿਹੜਾ ਇਹਨਾਂ ਦਾ ਫਿਲਾਸਫੀ ਇਹਨਾਂ ਨੇ ਦਿੱਤੀ ਹੈ, ਹਯਾਤੀ ਗੁਜ਼ਾਰਨ ਦਾ ਨਾਂ ਨਹੀਂ ਹੈ, ਜੀਣ ਦਾ ਢੰਗ ਹੈ। ਤੇ ਇੱਕ ਬੇਹਿੱਸ ਇਨਸਾਨ ਜਾਂ ਮੁਆਸ਼ਰਾ ਹਯਾਤੀ ਕਿਵੇਂ ਜੀ ਸਕਦਾ ਹੈ? ਸੁਰਜੀਤ ਜੀ ਦਾ ਜਿਸ ਪਾਸੇ ਇਸ਼ਾਰਾ ਕਰ ਰਹੇ ਨੇ ਕਿ ਬਰਫ਼ ਦੀ ਤਿਲਕਣ ਦੇ ਬਾਵਜੂਦ ਕੋਸ਼ਿਸ਼ ਕਰਦੇ ਰਹੋ, ਉਸ ਬਰਫ਼ ਨੂੰ ਜਿਹੜੀ ਬਿਹੇਵੀਅਰ ਦੀ ਹੈ, ਸੁਸਾਇਟੀ ਦੀ ਹੈ ਜਾਂ ਕਿਸੇ ਹਿਊਮਨ ਬੀਇੰਗ ਦੀ ਹੈ, ਉਹਨੂੰ ਕੁਲਾਣ ਦੇ ਬਾਰੇ 'ਚ ਕਹਿੰਦੇ ਨੇ ਕਿ ਤਿਲਕਣ ਦੇ ਬਾਵਜੂਦ ਵੀ ਉਸ ਬਰਫ਼ ਨੂੰ ਪਿਘਲਾਓਗੇ ਹੀ ਤੇ ਦੁਬਾਰਾ ਜ਼ਿੰਦਗੀ ਜਨਮ ਲਏਗੀ। ਫਿਰ ਇੱਥੇ ਇੱਕ ਜਗ੍ਹਾ ਤੇ ਇਹ ਜਿਹੜਾ ਸਜਦੇ ਦਾ ਇਹਨਾਂ ਨੇ ਮੈਟਾਫਰ ਯੂਜ਼ ਕੀਤਾ ਹੈ, ਮੈਨੂੰ ਇਹ ਥੋੜਾ ਇਗੋਇਸਟਿਕ ਇਹਨਾਂ ਦਾ ਅਪਰੋਚ ਲੱਗੀ ਹੈ, ਜਿਹੜੀ ਮੈਨੂੰ ਅੱਛੀ ਲੱਗੀ ਹੈ ਕਿ ਮੈਂ ਸਜਦਾ ਕਿਉਂ ਕਰਾਂ ਉਹਨਾਂ ਦਰਾਂ ਤੇ। ਇੱਕ ਖੁਦਾਈ ਫੌਜਦਾਰ ਦੇ ਅੱਗੇ ਮੈਂ ਜਾ ਕੇ ਸਜਦਾ ਕਿਉਂ ਕਰਾਂ, ਭਾਵੇਂ ਉਹਦੇ ਨਾਲ ਮੇਰਾ ਕੱਦ ਉੱਚਾ ਹੋ ਜਾਏ, ਮੈਂ ਸਜਦਾ ਕਰਕੇ ਉਹਨੂੰ ਖੁਦਾ ਨਹੀਂ ਬਣਾਵਾਂਗੀ। ਮੈਂ ਉਹਨੂੰ ਆਪਣੇ ਪਿਆਰ ਤੇ ਮੁਹੱਬਤ ਦੇ ਨਾਲ ਬਾਰ-ਬਾਰ ਕੋਸ਼ਿਸ਼ ਕਰਕੇ ਉਸ ਕਠੋਰਪਨ ਨੂੰ ਜਾਂ ਬੇਹਿੱਸੀ ਨੂੰ ਖਤਮ ਕਰਾਂਗੀ, ਯਾਨੀ ਕਿ ਉਹਨੂੰ ਹਯਾਤੀ ਜਿਉਣ ਦਾ ਢੰਗ ਸਿਖਾਵਾਂਗੀ। ਮੇਰੀ ਸਮਝ ਦੇ ਮੁਤਾਬਿਕ ਸੁਰਜੀਤ ਜੀ ਨੇ ਚਾਨਣ ਪਾਇਆ ਹੈ ਕਿ ਮਜ਼ਹਬ ਜਾਂ ਖੁਦਾ ਤੇ ਇਨਸਾਨ ਦੇ ਅੰਦਰ ਵਸਦਾ ਹੈ। ਉਹਦੇ ਵੱਲੋਂ ਬਾਰ-ਬਾਰ ਆਵਾਜ਼ ਆਉਂਦੀ ਹੈ ਕਿ ਕਨਫੈਸ਼ਨ ਕਰ ਦਿਓ, ਸੱਚ ਨੂੰ ਮੰਨ ਲਓ, ਆਰਸੀਆਂ 'ਚ ਵੇਖੋ, ਸ਼ੀਸ਼ੇ ਦੇ ਘਰ 'ਚ ਬੈਠ ਕੇ ਆਪਣੇ ਉਸ ਸੱਚ ਦਾ ਨਤਾਰਾ ਕਰੋ, ਆਪਣੇ ਅੰਦਰ ਦੇ ਸੱਚ ਦਾ ਕਨਫੈਸ਼ਨ ਕਰੋ। ਪਰ ਨਾਲ ਹੀ ਨਾਲ ਸੁਰਜੀਤ ਜੀ ਵਾਜ਼ਿਆ ਵੀ ਕਰਦੇ ਨੇ ਕਿ ਇਹ ਕਲਗੀਆਂ ਵਾਲੇ ਸਿਰੀਆਂ ਵਾਲੇ ਜਿਹੜੇ ਨੇ ਨਾ, ਇਹ ਕਨਫੈਸ਼ਨ ਨਹੀਂ ਕਰ ਸਕਦੇ। ਉਹਨਾਂ ਨੇ ਇੱਥੇ ਫਿਰ ਇਸਤਾਰਾ ਇਸਤੇਮਾਲ ਕੀਤਾ ਹੈ ਕਲਗੀਆਂ ਦਾ। ਕਲਗੀਆਂ ਦਾ ਇਸਤਾਰਾ ਮੈਨੂੰ ਲੱਗਦਾ ਹੈ, ਮੇਰੀ ਸਮਝ ਦੇ ਮੁਤਾਬਿਕ ਹੈ ਕਿ ਕੁੱਕੜ ਜਦੋਂ ਬਾਂਗ ਦਿੰਦਾ ਨਾ ਤੇ ਉਹਦੀ ਕਲਗੀ ਸਰਗੀ ਵੇਲੇ ਜਦੋਂ ਬਾਂਗ ਦਿੰਦਾ ਨਾ ਖੜੀ ਹੁੰਦੀ ਹੈ, ਤੇ ਉਹਦਾ ਜਿਹੜਾ ਸੀਨਾ ਨਾ ਉਹ ਵੀ ਤਣਿਆ ਹੁੰਦਾ ਹੈ ਆਕੜ ਦੇ ਨਾਲ। ਔਰ ਹਮੇਸ਼ਾ ਕੁੱਕੜ ਦੀ ਜਿਹੜੀ ਕਲਗੀ ਨੂੰ ਇਸਤਾਰੇ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ, ਇਨਸਾਨ ਦੀ ਆਕੜ ਦੇ ਨਾਲ ਇਸਤੇਮਾਲ ਕੀਤਾ ਜਾਂਦਾ, ਯਾਨੀ ਕਿ ਆਕੜ ਜਿਹੜੀ ਹੈ ਨਾ ਉਹ ਸਾਨੂੰ ਕਨਫੈਸ਼ਨ ਨਹੀਂ ਕਰਨ ਦਿੰਦੀ ਇਨਸਾਨ ਨੂੰ, ਤਦੀ ਤੇ ਮਾਸ਼ਰਾ ਬੇਹਿੱਸ ਹੈ। ਫਿਰ ਉਹਨਾਂ ਨੇ ਅੱਗੇ ਡੈਜ਼ਰਟ ਦਾ ਵੀ ਇਸਤਾਰਾ ਇਸਤੇਮਾਲ ਕੀਤਾ ਹੈ, ਔਰ ਡੈਜ਼ਰਟ ਦੇ ਨਾਲ ਅਬਰਕ ਦਾ ਇਸਤੇਮਾਲ ਕੀਤਾ ਹੈ। ਤੇ ਨਾ ਅਬਰਕ ਤੋਂ ਮੁਰਾਦ ਮੇਰੀ ਖਿਆਲ ਇਹੀ ਹੈ ਕਿ ਉਹ ਸ਼ਰਾਬ ਲੈਂਦੇ ਨੇ ਕਿ ਜੋ ਚੀਜ਼ ਨਜ਼ਰ ਆਉਂਦੀ ਹੈ ਹੁੰਦੀ ਨਹੀਂ। ਲੇਕਿਨ ਨਾਲ ਹੀ ਨਾਲ ਉਹ ਸਾਨੂੰ ਇਹ ਸਮਝਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਕਿ ਜਿਸ ਕਠੋਰਪਨ ਤੇ ਬੇਹਿੱਸ ਜ਼ਿੰਦਗੀ ਨਾਲ ਟਕਰਾਂ ਪਈ ਮਾਰਨੀ ਹੈ, ਉੱਥੇ ਤੇ ਦੋਸਤੀ ਵੀ ਨਹੀਂ ਹੈ, ਉੱਥੇ ਤੇ ਦੋਸਤੀ ਦੀ ਫਸਲ ਵੀ ਨਹੀਂ ਹੈ, ਉਹ ਹਰਿਆਲੀ ਨਹੀਂ ਹੈ, ਜ਼ਿੰਦਗੀ ਹੀ ਨਹੀਂ ਹੈ। ਤੇ ਫਿਰ ਨਾਲ ਹੀ ਨਾਲ ਲੇਕਿਨ ਉਹ ਆਪਣੇ ਆਪ ਨੂੰ ਤਸੱਲੀ ਵੀ ਦਿੰਦੇ ਨੇ ਕਿ ਕੀ ਹੋਇਆ ਜੇ ਬਰਫੀਲਾ ਇਨਸਾਨ ਹੈ ਜਾਂ ਬਰਫੀਲਾ ਮਾਸ਼ਰਾ ਹੈ ਜਾਂ ਪਥਰੀਲਾ ਹੈ,
ਮੇਰੇ ਅੰਦਰ ਤੇ ਜ਼ਿੰਦਗੀ ਹੈ ਨਾ, ਮੇਰੇ ਅੰਦਰ ਤੇ ਅਬਰਕ ਹੈ, ਮੇਰੇ ਅੰਦਰ ਤੇ ਹਯਾਤੀ ਦੇ ਸੁਰ ਹੈ ਨੇ ਨਾ, ਤੇ ਮੈਂ ਉਸ ਫਸਲ ਜਿਹੜੀ ਹੈ ਔਰ ਤੀਸਰੀ ਖਾਸ਼ਾਤ ਦਾ ਜਿਹੜਾ ਜੰਗਲ ਹੈ ਉਹਨੂੰ, ਉਹਨਾਂ ਦੀ ਵਜ੍ਹਾ ਨਾਲ ਮੈਂ ਉਸ ਮਾਸ਼ਰੇ ਦੇ ਜਿਹੜਾ ਪਥਰੀਲਾਪਨ ਹੈ, ਜਿਹੜੀ ਬਰਫ਼ ਹੈ ਉਹਨੂੰ ਮੈਂ ਪਿਘਲਾ ਸਕਦੀ ਹਾਂ। ਭਾਵੇਂ ਮੈਂ ਜਿੰਨੀ ਵਾਰ ਵੀ ਤਿਲਕਾਂ, ਮੈਂ ਜਿੰਨੀ ਵਾਰ ਵੀ ਕੋਸ਼ਿਸ਼ ਕਰਾਂ, ਆਪਣੀ ਪਿਆਰ ਮੁਹੱਬਤ ਦੀ ਹਰਿਆਲੀ ਨਾਲ ਆਪਣੀ ਮਿਸਰੀ ਖਾਸ਼ਾਤ ਦਾ ਜਿਹੜਾ ਜੰਗਲ ਹੈ ਉਹ ਮੇਰੇ ਅੰਦਰ ਇੰਨਾ ਜ਼ਿਆਦਾ ਹੈ ਕਿ ਮੈਂ ਉਹਦੇ ਨਾਲ ਉਹਨੂੰ ਖਤਮ ਕਰ ਸਕਦੀ ਹਾਂ। ਮੈਨੂੰ ਇਹ ਪੋਜ਼ਿਟਿਵ ਐਂਡਿੰਗ ਇਹਦੀ ਲੱਗੀ ਹੈ। ਮੈਨੂੰ ਇਹ ਕਵਿਤਾ ਜਿਹੜੀ ਇਹਨਾਂ ਦੀ ਪਸੰਦ ਆਈ ਹੈ, ਔਰ ਮੈਂ ਸੁਰਜੀਤ ਕੌਰ ਜੀ ਨੂੰ ਮੁਬਾਰਕ ਦੇਵਾਂਗੀ। ਮੇਰੇ ਬਾਅਦ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਇਹਨਾਂ ਨੂੰ ਇਹਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਐਕਸਪਲੇਨ ਕਰਨਗੇ। ਮੈਂ ਇਸ ਨਜ਼ਮ ਨੂੰ ਬਹੁਤ ਮੈਨੂੰ ਅੱਛੀ ਲੱਗੀ ਹੈ, ਔਰ ਇਹਨਾਂ ਦੇ ਜਿਹੜੇ ਖੂਬਸੂਰਤ ਖਿਆਲਾਤ ਸਾਡੇ ਨਾਲ ਸ਼ੇਅਰ ਕੀਤੇ ਨੇ ਉਹਦੇ ਲਈ ਇਹਨਾਂ ਦਾ ਬਹੁਤ ਸ਼ੁਕਰੀਆ। ਤੇ ਬਹੁਤ ਸ਼ੁਕਰੀਆ। ਹੁਣ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ। ਬਹੁਤ ਸ਼ੁਕਰੀਆ ਤਲਤ ਜੀ, ਬੜੀ ਅੱਛੀ ਤੁਸੀਂ ਸ਼ੁਰੂਆਤ ਕੀਤੀ ਹੈ। मैं कुछ कਹਾਂ? हाँ जी जी, हाँ जी जी, सही साहब। हाँ जी, बहुत अच्छी नज़म लगी मैनू। मैं रिपीट नहीं करा जो तलत साहब ने किया, कवर्ड ऑलमोस्ट एवरीथिंग इन अ वेरी कंप्रहेंसिव वे। इमेजरी मैंने बहुत अच्छी लगी है ना, बर्फ और कोल्ड जेडे सितारे सन बहुत अच्छे लगे। और इन दी एंड सारी नज़म सुन लगा कि ऑफ कोर्स एलियनेशन है, ਬੰਦੇ ਦੀ ਬੰਦੇ ਨਾਲ ਵੀ ਹੈ, ਬੰਦੇ ਦੀ ਸੁਸਾਇਟੀ ਨਾਲ ਵੀ ਹੈ, ਬੰਦੇ ਦੀ ਆਪਣੇ ਆਪ ਨਾਲ ਵੀ ਹੈ, ਔਰ ਥਰੂ ਆਊਟ ਹੋਪਲੈਸਨੈਸ ਵੀ ਹੈ। ਲੇਕਿਨ ਐਂਡ ਤੇ ਉਹ ਕੋਸ਼ਿਸ਼ ਕਰ ਰਹੇ ਨੇ ਉਹ ਹੋਪ ਤੇ ਹੋਪਲੈਸਨੈਸ ਦੇ ਦਰਮਿਆਨ ਜਿਹੜਾ ਕਨਫਲਿਕਟ ਹੈ, ਜਿਹੜਾ ਕੰਟਰਡਿਕਸ਼ਨ ਹੈ, ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਉਹ ਕਹਿ ਰਹੇ ਨੇ ਉਹ ਰਿਜ਼ੋਲਵ ਬਾਹਰੋਂ ਨਹੀਂ ਆਣਾ, ਨਾ ਮਜ਼ਹਬ ਵੱਲੋਂ ਆਣਾ, ਨਾ ਜੋਤੀ ਵੱਲੋਂ ਆਣਾ, ਨਾ ਮੁਆਸ਼ਰੇ ਵੱਲੋਂ ਆਣਾ, ਉਹ ਰਿਜ਼ੋਲਵ ਅੰਦਰੋਂ ਆਣਾ ਤੁਹਾਡੇ। ਤੇ ਜੇ ਸਾਰੇ ਕਨਫਲਿਕਟਸ ਨੇ ਇਹ ਅੰਦਰ ਹੀ ਮੁੱਕਣੇ ਨੇ, ਆ ਕੇ ਬਾਹਰ ਨਹੀਂ ਮੁੱਕਣੇ। ਸੋ ਐਟ ਦੀ ਐਂਡ ਉਹ ਜਿਹੜਾ ਹੋਪ ਦਾ ਮੈਸੇਜ ਲੈ ਕੇ ਆ ਰਹੇ ਨੇ, ਔਰ ਉਹ ਸਾਰਾ ਜਿਹੜਾ ਭਾਰ ਹੈ ਉਹ ਇੰਡੀਵਿਜੂਅਲ ਤੇ ਪਾ ਰਹੇ ਨੇ ਕਿ ਇੰਡੀਵਿਜੂਅਲ ਦੇ ਅੰਦਰ ਦੀ ਜਿਹੜੀ ਦੁਨੀਆ ਹੈ, ਅੰਦਰ ਜਿਹੜੀ ਫਲਸਫਾ ਹੈ, ਅੰਦਰ ਜਿਹੜਾ ਉਹਦੇ ਖਿਆਲਾਤ ਨੇ, ਜਾਂ ਜਿਹੜੀ ਇਹ ਬੁਨਤ ਹੈ ਉਹਦੀ, ਉਹਨੇ ਫੈਸਲਾ ਕਰਨਾ ਹੈ ਕਿ ਮੈਂ ਕਿੰਨਾ ਹੋਪਫੁਲ ਰਹਿਣਾ ਤੇ ਕਿੰਨਾ ਹੋਪਲੈਸ ਰਹਿਣਾ ਹੈ। ਸੋ ending was very hopeful, although the beginning towards the end was very hopeless. Lekin I think that is the reality. Okay, end of the day, the life gives you, you should get a meaning out of life with a hope burning inside you. So बहुत अच्छी लगी मैनू इन्हां दी इमेजरी इश्तिहार है पर बहुत पसंद आए, और जेरी प्रोग्रेशन सी फ्रॉम बिगिनिंग टू द एंड, एंड ਉਹਨਾਂ ਦਾ ਜਿਹੜਾ ਉਨਵਾਨ ਸੀ ਜਾਂ ਸਰਨਾਮਾ ਸੀ ਜਿਹੜਾ ਮੈਂ ਇੰਤਜ਼ਾਰ ਕਰਾਂਗੀ, that is beautiful, so that gives a hope, I will wait. So बहुत अच्छी नज़म सी, thank you very much. जी बहुत शुक्रिया सईद साहब, बिल्कुल उम्मीद तो ही दुनिया कायम है, बिल्कुल सही किया तुसी। ਤੇ ਹਾਂਜੀ ਹੁਣ ਹੋਰ ਸਾਡੇ ਕੋਈ ਮਿੱਤਰ? ਜੀ ਸਮੀਰਾ ਜੀ, ਮੈਂ ਗੱਲ ਕਰਾਂਗਾ ਇਹਦੇ ਤੇ। ਜੀ ਜੀ ਸ਼ੇਖ ਜੀ ਤਲਤ ਜੀ ਜ਼ਰੂਰ। ਨੇ ਬਿਲਕੁਲ ਇਸ ਜਿਹੜੇ ਵਰਤੇ ਗਏ ਨੇ ਨਜ਼ਮ ਦੇ ਵਿੱਚ ਸਾਰੇ ਖੋਲ ਕੇ ਦੱਸਦੇ ਨੇ, ਤੇ ਕੋਈ ਮਤਲਬ ਕਿ ਇਹਦੇ ਵਿੱਚ ਮੁਬਹਮ ਨਹੀਂ ਹੈ ਚੀਜ਼। ਦੂਸਰਾ ਇੱਕ ਨਜ਼ਮ ਦੇ ਖਿਆਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਸਮਝ ਆਉਂਦੀ ਹੈ ਭਈ ਔਰਤ ਦੇ ਜਜ਼ਬਿਆਂ, ਅਹਿਸਾਸ ਤੇ ਉਹਦੀ ਹੋਂਦ ਨੂੰ ਵਸੇਬ ਦੇ ਪ੍ਰਚਲਿਤ ਵਿਆਰ ਨੇ ਤਬੀੜ ਕੇ ਰੱਖ ਛੜਿਆ ਹੈ, ਜਿਹਦੇ ਕਾਰਨ ਉਹਦਾ ਵਜੂਦ ਤੇ ਹਯਾਤੀ ਅੰਦਰ ਇੱਕ ਤਾਲਮੇਲ ਜਾਂ ਰਿਦਮ ਨਜ਼ਰ ਨਹੀਂ ਆਉਂਦਾ। ਸ਼ੈਵਾਂ ਦਾ ਜੰਮ ਜਾਣਾ, ਭਾਵੇਂ ਉਹ ਵਕਤੀ ਜਾਂ ਕੁੱਲੀ ਹੋਵਣ, ਉਹਦੀ ਜ਼ਾਤ ਦੀ ਬੇਅਸਬਾਤੀ ਵੱਲ ਸੈਨਤ ਕਰਦਾ ਹੈ। ਇਹ ਕੈਫੀਅਤ ਕੀ ਹੈ? ਇਹਦਾ ਕਾਰਨ ਮੇਲ ਸ਼ਾਵਨਿਜ਼ਮ ਤੇ ਨਹੀਂ, ਪੈਟਰੀਆਰਕੀ ਦੇ ਮਿੱਥੇ ਝੂਠੇ ਅਸੂਲ ਉਹਦੀ ਆਵਾਜ਼ ਤੇ ਗਲਾ ਘੁੱਟ ਰਹੇ ਨੇ, ਔਰ ਉਸਦਾ ਇਸ ਵਿਆਰ ਅੱਗੇ ਨਾ ਭਰਨਾ ਆਪਣੇ ਵਜੂਦ ਨੂੰ ਰਜਿਸਟਰ ਕਰਾਉਣਾ ਹੈ। ਇਹ ਚੈਲੰਜ ਜਿਹੜਾ ਹੈ ਇਹ ਪਿਦਰਸਰੀ ਨਿਜ਼ਾਮ ਨੂੰ ਵਾਰਾ ਨਹੀਂ ਖਾਂਦਾ। ਮਜ਼ਹਬੀ ਐਲੀਮੈਂਟ ਵੀ ਉਸ ਦਾ ਪੱਖ ਹੀ ਪੂਰਦਾ ਹੈ, ਔਰ ਇਸ ਰਾਹੀਂ ਔਰਤ ਉੱਤੇ ਹਾਕਮੀਅਤ ਨੂੰ ਜਾਇਜ਼ ਸਮਝਦਾ ਹੈ। ਇਸ ਨਜ਼ਮ ਵਿੱਚ ਕਨਫੈਸ਼ਨ ਦਾ ਜ਼ਿਕਰ ਵੀ ਕੀਤਾ ਗਿਆ ਹੈ
ਜਿਹੜਾ ਮੈਨੂੰ ਥੋੜਾ ਜਿਹਾ ਸਮਝ ਨਹੀਂ ਆਇਆ। ਕਨਫੈਸ਼ਨ ਤਾਂ ਹੁੰਦਾ ਹੈ ਭਈ ਆਪਣੇ ਕੀਤੇ ਤੇ ਪਛਤਾਵਾ, ਉਸ ਗਲਤ ਕੀਤੇ ਮਾਮਲੇ ਨੂੰ ਸਮਝਦਿਆਂ ਹੋਇਆਂ ਉਹਦਾ ਇਤਰਾਫ ਕਰਨਾ। ਮੇਲ ਸ਼ਾਵਿਨਿਸਟਿਕ ਸਮਾਜ ਵਿੱਚ ਤਾਂ ਇਹ ਗਲਤ ਸਮਝਿਆ ਹੀ ਨਹੀਂ ਜਾਂਦਾ, ਬਲਕਿ ਉਹ ਤੇ ਔਰਤ ਉੱਤੇ ਆਪਣਾ ਪੈਦਾਇਸ਼ੀ ਹੱਕ ਸ਼ੁਬਾ ਸਮਝਦਾ ਹੈ। ਉਹ ਉਹਨੂੰ ਹਾਕਮ ਤੇ ਲੋਂਡੀ ਦੀ ਸੋਚ ਮੁਤਾਬਕ ਡੀਲ ਕਰਦਾ ਹੈ, ਉਹਨੇ ਇੱਕ ਵਸਤ ਸਮਝਦਾ ਹੈ, ਕੰਮੋਡਿਟੀ। ਤੇ ਫਿਰ ਕਾਹਦਾ ਕਨਫੈਸ਼ਨ? ਉੱਚੇ ਸ਼ਿਮਲੇ ਕਰਕੇ ਗੈਰਤ ਦੇ ਨਾਂ ਤੇ ਧੌਂਕ ਰਚਾਉਂਦਾ ਫਿਰਦਾ ਹੈ। ਇਹੀ ਅਸਲ ਕਾਰਨ ਹੈ ਜਿਹਦੀ ਵਜੋਂ ਹਯਾਤੀ ਉਹਦੇ ਲਈ ਬਰਫੀਲਾ ਮਾਰੂ ਥਲ ਬਣ ਗਿਆ। ਪਹਿਲੇ ਤੇ ਬਰਫ਼ ਦਾ ਸ਼ਹਿਰ ਸੀ ਨਾ, ਹੁਣ ਬਰਫੀਲਾ ਮਾਰੂ ਥਲ ਕਿਉਂ ਬਣ ਗਿਆ? ਉਹਦੇ ਸਰਵਾਈਵਲ ਦਾ ਇਸ਼ੂ ਨਜ਼ਰ ਆਉਂਦਾ ਹੈ। ਔਕਣਾ ਹੀ ਔਕਣਾ ਹੈ। ਉਸ ਮਾਰੂ ਥਲ ਦੇ ਵਿੱਚ ਕੋਈ ਸੱਚ ਤੇ ਹੈ ਹੀ ਨਹੀਂ, ਸਭ ਝੂਠ ਤੇ ਸ਼ਰਾਬ ਲੱਗਦਾ ਹੈ। ਮੁਸ਼ਕਲਾਂ ਹੀ ਮੁਸ਼ਕਲਾਂ ਨੇ। ਪਰ ਇਹ ਸਾਰੀਆਂ ਔਕੜਾਂ ਦੇ ਬਾਵਜੂਦ ਉਹਦੇ ਅੰਦਰ ਹਯਾਤੀ ਦੀ ਚਿਣਗ ਦਾ ਹੋਣਾ ਅਸਲ ਮਾਨੀ ਰੱਖਦਾ ਹੈ, ਜਿਹੜਾ ਇੱਕ ਬਹੁਤ ਪੋਜ਼ਿਟਿਵ ਅਮਲ ਹੈ। ਉਹਦੇ ਅੰਦਰ ਦਾ ਜਿਹੜਾ ਲੁੱਗ ਹੈ ਨਾ, ਉਹ ਅੰਦਰ ਦਾ ਨਹੀਂ ਹੈ, ਉਹ ਬਾਹਰ ਦੀ ਆਵਾਜ਼ ਹੈ। ਨਾਲੇ ਉਹਨੇ ਆਪਣੇ ਉੱਤੇ ਔਰਤ ਹੋਣ ਦਾ ਪੂਰਾ ਇੱਕ ਇਦਰਾਕ ਹੈ, ਜਿਹੜਾ ਕਿ ਉਹਨੂੰ ਇੱਕ ਸਿਰਜਣਹਾਰ ਬਣਾਉਂਦਾ ਹੈ, ਯਾਨੀ ਕਿ ਉਹ ਕ੍ਰੀਏਟ ਕਰ ਸਕਦੀ ਹੈ। ਇਸ ਲਈ ਉਹਨੂੰ ਉਮੀਦ ਹੈ ਭਈ ਜਦੋਂ ਬਰਫਾਂ ਪਿਘਲਣਗੀਆਂ ਤਬਦੀਲੀ ਜ਼ਰੂਰ ਆਏਗੀ। ਵਕਤੀ ਬੇਸਬਾਤੀ ਉਹਦੀ ਹਕੀਕੀ ਸ਼ਨਾਖਤ ਦੀ ਸ਼ਕਲ ਵਿੱਚ ਉਹਨੂੰ ਲੱਭ ਜਾਵੇਗੀ। ਬਹੁਤ ਸੋਹਣੀ ਨਜ਼ਮ ਹੈ, ਬੜੇ ਅੱਛੇ ਸਿਤਾਰੇ ਵਰਤੇ ਗਏ, ਔਰ ਇਹਦੀ ਐਂਡਿੰਗ ਜਿਹੜੀ ਹੈ ਨਾ, ਉਹ ਬੜੀ ਹੀ ਜ਼ਬਰਦਸਤ ਹੈ, ਜਿਹਦੇ ਵਿੱਚ ਇੱਕ ਹੋਪ ਦਾ ਐਲੀਮੈਂਟ ਹੋਣਾ। ਠੀਕ ਹੈ, ਚਿਰ ਤੇ ਲੱਗਦਾ ਹੀ ਹੈ, ਸ਼ਾਮਾਂ ਜਦੋਂ ਚੇਂਜ ਹੁੰਦੀਆਂ ਨੇ ਉਹਨੂੰ ਉਹਦੇ ਵਿੱਚ ਟਾਈਮ ਲੱਗਦਾ ਹੈ, ਲੇਕਿਨ ਇਹ ਬੜੀ ਇੱਕ ਸੋਹਣੀ ਗੱਲ ਹੈ ਕਿ ਮਜ਼ੀਦ ਇੰਤਜ਼ਾਰ ਕਰਨਾ ਔਰ ਇੱਕ ਅੰਦਰ ਇੱਕ ਹੋਪ ਨੂੰ ਬਰਕਰਾਰ ਰੱਖਣਾ, ਉਹ ਬਹੁਤ ਅੱਛੀ ਗੱਲ ਹੈ। ਨਜ਼ਮ ਬਹੁਤ ਅੱਛੀ ਸੀ ਔਰ ਬੜੀ ਬੜੀ ਇਹਨਾਂ ਨੂੰ ਮੁਬਾਰਕਬਾਦ। ਸ਼ੁਕਰੀਆ। ਬਹੁਤ ਸ਼ੁਕਰੀਆ ਸ਼ੇਖ ਅਫਤਾਬ ਜੀ, ਬਹੁਤ ਸੋਹਣੀ ਗੱਲਾਂ ਕੀਤੀਆਂ ਨੇ ਤੁਸੀਂ। ਤੇ ਹਾਂਜੀ, ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਨਾ। ਜੀ ਜੀ ਜ਼ਰੂਰ ਜੀ, ਤੁਸੀਂ ਆਪਣਾ ਥੋੜਾ ਤਾਰੁਫ ਵੀ ਕਰਾ ਦਿਓ। ਮੇਰਾ ਨਾਮ ਹੈ ਇਸ਼ਾਮ ਕਾਜ਼ਮ ਔਰ ਮੈਂ ਲਾਹੌਰ ਤੋਂ ਗੱਲ ਕਰ ਰਿਹਾ ਹਾਂ। ਮੈਂ ਐਕਚੁਅਲੀ ਮੇਰੀ ਉਹਦੇ ਚ ਆਨਰਸ ਕੀਤਾ ਹੋਇਆ, ਮੈਂ ਗ੍ਰੈਜੂਏਸ਼ਨ ਹੈ। ਫਿਲ ਵਕਤ ਮੈਂ ਠੀਕ ਰਿਸਰਚ ਦਾ ਕੰਮ ਕਰਨਾ ਵਾ, ਕੁਛ ਐਡਿਟ ਕਰਨਾ ਵਾ, ਔਰ ਡਿਪਲੋਮੈਟਿਕ ਕਿਸਮ ਦੇ ਡਾਕੂਮੈਂਟਸ ਹੁੰਦੇ ਨੇ। ਨਾਲ ਮੈਂ ਸ਼ਾਰਟ ਠੀਕ ਸਟੋਰੀਜ਼ ਲਿਖਣਾ ਵਾ ਪੰਜਾਬੀ ਕਾਜ਼ਮ ਵਿੱਚ। ਔਰ ਕਾਜ਼ਮ ਸਾਹਿਬ ਤੁਸੀਂ ਜੀ। ਆਪਣਾ ਨੈਟਵਰਕ ਠੀਕ ਕਰ ਲਓ, ਤੁਹਾਡੀ ਆਵਾਜ਼ ਕੱਟਦੀ ਪਈ ਹੈ, ਜ਼ਰਾ ਨੈਟਵਰਕ ਠੀਕ ਕਰ ਲਓ, ਵਰਨਾ ਰਿਕਾਰਡਿੰਗ ਤੁਹਾਡੀ ਆਵਾਜ਼ ਨਹੀਂ ਆਣੀ ਸਹੀ। ਅੱਛਾ, ਅਗਰ ਮੇਰੀ ਆਵਾਜ਼ ਨਹੀਂ ਆਉਂਦੀ ਵੀ ਠੀਕ, ਤੇ ਫਿਰ ਕੋਈ ਹੋਰ ਬੰਦਾ ਗੱਲ ਕਰ ਲਵੇ ਸ਼ਾਇਦ ਨਾ। ਨਹੀਂ ਨਹੀਂ, ਹੁਣ ਠੀਕ ਹੋ ਗਈ ਮੇਰੇ ਹੈ, ਖਿਆਲ ਹੁਣ ਨਾਲ ਹਾਂਜੀ ਆਵਾਜ਼ ਤੁਹਾਡਾ ਹੁਣ ਨੈਟਵਰਕ ਠੀਕ ਹੋ ਥੋੜਾ ਗਈ ਹੈ। ਵੀਕ ਹੈ। ਮੇਰਾ ਇੰਟਰਨੈਟ ਚੰਗਾ ਨਹੀਂ, ਪ੍ਰੋਬਲਮ ਹੈ। ਜੀ ਜੀ, ਕੋਸ਼ਿਸ਼ ਕਰੋ, ਕੋਸ਼ਿਸ਼ ਕਰ ਲਓ। ਨਹੀਂ ਮੇਰੇ ਖਿਆਲ ਉਹਨਾਂ ਦਾ ਚਲੋ ਮੈਂ ਜਿਹੜੀ ਗੱਲ ਕਰਨੀ ਹੈ ਇੱਕ ਜੀ ਮੈਂ ਜ਼ਰੂਰ ਉਹ ਤੁਸੀਂ ਗੱਲ ਕਰ ਕਰੋ। ਦਿੰਦਾ ਵਾ ਕਿ ਮੈਂ ਨਾ ਮੌਜੂ ਔਰ ਵਿਸ਼ੇ ਤੇ ਗੱਲਾਂ ਹੋ ਗਈਆਂ ਨੇ। ਮੈਂ ਨਾ ਇਹਦੀ ਕਰਾਫਟ ਤੇ ਜਾਂ ਪੋਇਟਿਕ ਪ੍ਰੋਜ਼ ਜੋ ਵੀ ਅੱਛਾ, ਜਦੋਂ ਕੋਈ ਵੀ ਖਿਆਲ ਅਸੀਂ ਸ਼ਾਇਰੀ ਚ ਪੇਸ਼ ਕਰਨੇ ਆ, ਤੇ ਸ਼ਾਇਰੀ ਅਸਲ ਵਿੱਚ ਹੁੰਦੀ ਹੀ ਉਹ ਇਹ ਜਿਹੜੀ ਕਿ ਰਿਥਮੈਟਿਕ ਹੁੰਦੀ ਹੈ, ਉਹਦੇ ਕੁਝ ਨਾ ਕੁਝ ਕਰਾਫਟ ਦੇ ਵਿੱਚ ਕੁਝ ਅਸੂਲ ਜ਼ਵਾਬਤ ਹੁੰਦੇ ਨੇ। ਤੇ ਜਿਹੜੀ ਨਸਰੀ, ਕਿਉਂਕਿ ਜਿਹੜੀ ਸਾਡੀ ਪਾਬੰਦ ਸ਼ਾਇਰੀ ਹੈ, ਉਹਦਾ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਉਰੂਜ਼ ਜਾਂ ਛੰਦ, ਉਹਨਾਂ ਪੈਰਾਮੀਟਰਸ ਦੇ ਮੁਤਾਬਿਕ ਅਸੀਂ ਉਹਨੂੰ ਚੈੱਕ ਕਰ ਸਕਦੇ ਹਾਂ ਕਿ ਹਾਂ ਇਹ ਉਹਨਾਂ ਤੇ ਪੂਰੀ ਲਾਂਦੀ ਪਈ ਹੈ। ਪਰ ਜਿਹੜੀ ਨਸਰੀ ਨਜ਼ਮ ਹੈ, ਇਹਨੂੰ ਚੜ੍ਹਦੇ ਵਾਲੇ ਪਾਸੇ ਸ਼ਾਇਦ ਇਹਦੇ ਵਾਸਤੇ ਕੋਈ ਹੋਰ ਟਰਮ ਵਰਤਦੇ ਹੋਣਗੇ, ਉਹਨਾਂ ਦਾ ਨਹੀਂ ਪਤਾ। ਇਹਨੂੰ
ਅਮਰੀਕਾ ਵਿੱਚ ਜਿਹੜੇ ਹੈਗੇ ਨਾ ਸੰਗਤ, ਪੰਜਾਬੀ ਸੰਗਤ ਅਮਰੀਕਾ ਰਿਹਾਨ ਚੌਧਰੀ ਜੀ ਜ਼ਰਾ ਮਿਊਟ ਕਰ ਲਓ, ਆਪਣੇ ਉਹਨਾਂ ਨੂੰ ਮਿਊਟ ਕਰੋ। ਸੰਗਤ ਹੈ ਉਹ ਅਮਰੀਕਾ 'ਚ ਬੈਠੇ ਜਿਹੜੇ ਹੈਗੇ ਨਾ ਪੰਜਾਬੀ। ਅੱਛਾ ਜੋ ਲਾਈਵ ਹੋ ਰਹੀ ਹੈ ਇਸ ਟਾਈਮ 3-4 ਬੰਦੇ ਨੇ ਉਹਨਾਂ ਦਾ ਹਾਂਜੀ ਇਹ ਮਿਊਟ ਲਾਈਵ ਲੋ ਸਾਰੇ, ਸਿਰਫ ਇੱਕ ਬੰਦਾ ਇੱਕ ਟਾਈਮ ਬੋਲ ਚੱਲ ਰਹੀ ਇਸ ਟਾਈਮ ਲਾਈਵ 3-4 ਬੰਦੇ ਨੇ ਜਿਹੜੇ ਮਿਊਟ ਨਹੀਂ ਹੈਗੇ। ਸਿੱਖ ਬੈਠੇ ਹੈਗੇ। ਸਹੀ ਸਾਹਿਬ ਜ਼ਰਾ ਇਹਨਾਂ ਨੂੰ ਰਿਹਾਨ ਚੌਧਰੀ ਸਾਹਿਬ ਨੂੰ ਜ਼ਰਾ ਮਿਊਟ ਕਰ ਦਿਓ। ਕਰਤਾ ਜੀ। ਠੀਕ ਜੀ, ਹਾਂਜੀ ਕਾਜ਼ਮ ਜੀ ਜੀ ਗੱਲ ਤੁਸੀਂ ਕਰ ਰਹੇ ਸੀ। ਹਾਂਜੀ ਕੋਈ ਹੋਰ ਦੋਸਤ ਸਾਡੇ ਗੱਲ ਕਰ ਲੈਣ, ਕਿਉਂਕਿ ਮੇਰੇ ਖਿਆਲ ਚ ਉਹਨਾਂ ਦਾ ਪ੍ਰੋਬਲਮ ਹੋ ਰਿਹਾ ਕੁਛ। ਮੈਂ ਗੱਲ ਕਰਾਂ ਜੀ? ਜੀ ਜੀ ਤੁਸੀਂ ਕਰੋ ਜੀ, ਜੀ ਤੁਸੀਂ ਕਰੋ ਜੀ ਕਾਲੂ ਜੀ। ਪਹਿਲਾਂ ਤਾਂ ਮੈਂ ਦੱਸ ਦਿੰਦਾ ਜੀ, ਮੇਰਾ ਨਾਮ ਜਗੀਰ ਸਿੰਘ ਕਾਲੋਂ ਆ ਜੀ, ਤੇ ਮੈਂ ਸੁਰਜੀਤ ਹੋਰਾਂ ਦੇ ਸ਼ਹਿਰ 'ਚ ਹੀ ਰਹਿੰਦਾ ਹਾਂ। ਤੇ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ 'ਚ ਮੈਂ ਯੂਨੀਵਰਸਿਟੀ ਤੇ ਕਾਲਜ ਦੇ ਵਿੱਚ ਪੰਜਾਬੀ ਪੜ੍ਹਾਉਂਦਾ ਰਿਹਾ। ਅੱਜ ਕੱਲ੍ਹ ਮੈਂ ਇੱਥੇ ਇੱਕ ਟੀਵੀ ਚੈਨਲ ਨਾਲ ਜਿਹੜੀਆਂ ਉੱਘੀਆਂ ਸ਼ਖਸੀਅਤਾਂ ਨੇ, ਚਾਹੇ ਉਹ ਲਿਟਰੇਰੀ ਹੋਣ ਜਾਂ ਕੋਈ ਹੋਰ ਖੇਤਰ ਦੀਆਂ, ਉਹਨਾਂ ਦੀਆਂ ਇੰਟਰਵਿਊਜ਼ ਕਰਦਾ। ਤੇ ਉਹਦੇ ਵਿੱਚ ਆਪਣੇ ਜ਼ੁਬੈਰ ਅਹਿਮਦ ਹੋਰਾਂ ਦੀ ਵੀ ਇੰਟਰਵਿਊ ਮੈਂ ਕੀਤੀ ਹੈ ਜੀ। ਤੇ ਬਾਕੀ ਸੁਰਜੀਤ ਸਾਡੀ ਟੋਰਾਂਟੋ ਦੀ ਜੀ ਇੱਕ ਬਹੁਤ ਸਿਰਕੱਢ ਕਵਿੱਤਰੀ ਆ। ਬਲਕਿ ਜਿਹੜੀਆਂ ਸਾਡੀਆਂ ਔਰਤਾਂ ਲਿਖਦੀਆਂ ਨੇ, ਉਹ ਸਾਡੇ ਲਈ ਡਿਫਿਕਲਟੀ ਆ ਕਿ ਉਰਦੂ ਦੇ ਲਫ਼ਜ਼ ਜਿਹੜੇ ਆ ਖਾਤੂਨ ਜਾਂ ਕੁਛ ਇਸ ਕਿਸਮ ਦਾ ਮੈਨੂੰ ਨਹੀਂ ਵਰਤਣਾ ਆਉਂਦਾ, ਤਾਂ ਮੈਂ ਵਿਮਨ ਪੋਇਟਸ ਹੀ ਕਹਿ ਦਿੰਦਾ ਜੀ। ਤੇ ਸ਼ਾਇਰੀ ਦੇ ਵਿੱਚ ਸੁਰਜੀਤ ਦਾ ਬੜਾ ਵੱਡਾ ਨਾਂ ਆ ਜੀ। ਤੇ ਜੇ ਮੈਂ ਇਹ ਕਹਿ ਦੇਵਾਂ ਕਿ ਸੁਰਜੀਤ ਸਾਡੀ ਜਿਹੜੀ ਇੱਥੋਂ ਦੀ ਇਸਤਰੀ ਸ਼ਾਇਰੀ ਹੈਗੀ ਆ, ਔਰਤ ਸ਼ਾਇਰੀ ਆ, ਉਹਦੇ ਵਿੱਚ ਆਲਮੋਸਟ ਇੱਕ ਬੈਸਟ ਕਹਿ ਸਕਦੇ ਹਾਂ, ਜਾਂ ਉੱਪਰਲੇ ਸਿਰੇ ਦੀ ਕਵਿੱਤਰੀ ਹੈਗੀ ਹੈ ਜੀ। ਸੋ ਜਿਹੜੀ ਇਹਨਾਂ ਦੀ ਇਹ ਨਜ਼ਮ ਹੈ ਨਾ ਜੀ, ਮੈਂ ਇੰਤਜ਼ਾਰ ਕਰਾਂਗੀ। ਇਹਦੇ ਬਾਰੇ ਤੁਸੀਂ ਬਹੁਤ ਸੋਹਣੀਆਂ ਟਿੱਪਣੀਆਂ ਕੀਤੀਆਂ ਨੇ। ਮੈਂ ਇਹ ਮਹਿਸੂਸ ਕਰਦਾ ਕਿ ਇਹਦੇ ਵਿੱਚ ਜਿਹੜਾ ਬਰਫ਼ ਦਾ ਮੈਟਾਫਰ ਵਰਤਿਆ ਗਿਆ, ਕਿ ਇਹਦੇ ਵਿੱਚ ਇੱਕ ਤਾਂ ਇਹ ਹੈ ਜੀ ਕਿ ਬਰਫ਼ ਜਿਹੜੀ ਇੱਥੇ ਪੈਂਦੀ ਹੈਗੀ ਆ ਸਾਡੇ ਨਾਰਥ ਅਮਰੀਕਾ ਵਿੱਚ, ਉਹਦੀ ਗੱਲ ਹੈ, ਲੇਕਿਨ ਉਹ ਤਾਂ ਹੈ ਸਤਹੀ ਗੱਲ। ਜਿਹੜੀ ਇਹਦੇ ਤਲ ਦੇ ਹੇਠਾਂ ਗੱਲ ਆ, ਉਹ ਅਸਲ ਦੇ ਵਿੱਚ ਇਹ ਆ ਕਿ ਜਿਹੜਾ ਸਾਡਾ ਨਿਜ਼ਾਮ ਆ, ਜਿਹੜਾ ਸਾਡਾ ਸਮਾਜ ਆ, ਜਿਹਨੂੰ ਤੁਸੀਂ ਮੁਆਸ਼ਰਾ ਵੀ ਕਹਿੰਦੇ ਹੋ, ਉਹਨੇ ਇੱਕ ਬਰਫ਼ ਦੀ ਤਰ੍ਹਾਂ ਜਿਹੜੀ ਧਰਤੀ ਹੈਗੀ ਆ ਉਹਨੂੰ ਢੱਕਿਆ ਹੈਗਾ। ਔਰ ਸਾਡੇ ਜਿਹੜੇ ਜਜ਼ਬੇ ਨੇ, ਸਾਡੇ ਜਜ਼ਬੇ ਦੀ ਜਿਹੜੀ ਹਰਾਰਤ ਹੈਗੀ ਆ, ਉਹਨੂੰ ਉਹ ਬਾਹਰ ਨਹੀਂ ਆਉਣ ਦੇ ਰਹੀ। ਔਰ ਉਹਦੇ ਵਿੱਚੋਂ ਕਵਿੱਤਰੀ ਜਿਹੜੀ ਆ, ਉਹ ਇਹ ਕਹਿੰਦੀ ਆ ਕਿ ਮੇਰਾ ਗੀਤ ਜਿਹੜਾ ਹੈਗਾ ਇਹ ਬਰਫ਼ ਦੀ ਤਿਲਕਣ ਦੇ ਵਿੱਚ ਗੁਆਚ ਗਿਆ ਆ। ਮਤਲਬ ਕਿ ਜੋ ਇਹ ਮੁਆਸ਼ਰਾ, ਜੋ ਇਹ ਨਿਜ਼ਾਮ ਆ, ਉਹਨੇ ਮੇਰਾ ਸਾਰਾ ਕੁਝ ਜਿਹੜਾ ਹੈਗਾ, ਜਿਹੜੀ ਮੇਰੀ ਪੋਇਟਰੀ ਹੈ, ਜਿਹੜੀ ਮੇਰੀ ਹਸੀਅਤ ਹੈ, ਉਹਨੂੰ ਦੱਬ ਲਿਆ ਆ। ਔਰ ਇਹਦੇ ਵਿੱਚ ਉਹ ਇਹ ਵੀ ਕਹਿੰਦੀ ਆ ਕਿ ਬਈ ਕੁਝ ਲੋਕ ਜਿਹੜੇ ਆ ਉਹ ਇਹ ਦਾਅਵਾ ਕਰਦੇ ਆ ਕਿ ਤੁਸੀਂ ਸਾਡੇ ਅੱਗੇ ਸਜਦੇ ਕਰੋ, ਸਾਡੇ ਅੱਗੇ ਮੱਥੇ ਟੇਕੋ, ਤੇ ਅਸੀਂ ਤੁਹਾਡੇ ਕੱਦ ਵਧਾ ਦਿਆਂਗੇ। ਪਰੰਤੂ ਉਹਨੂੰ ਇਹ ਮਨਜ਼ੂਰ ਨਹੀਂ ਹੈ। ਉਹ ਕਹਿੰਦੀ ਵੀ ਮੈਂ ਇਹ ਜਿਹੜੇ ਇਸ ਕਿਸਮ ਦੇ ਦਾਅਵੇ ਕਰਨ ਵਾਲੇ ਨੇ, ਉਹਨਾਂ ਦਾਅਵਿਆਂ ਕਰਨ ਵਾਲਿਆਂ ਦੇ ਅੱਗੇ ਮੈਂ ਕਦੇ ਸਿਰ ਨਹੀਂ ਝੁਕਾਵਾਂਗੀ। ਤੇ ਨਾਲ ਹੀ ਵਿੱਚ ਇੱਕ ਗਿਰਜੇ ਦਾ ਜ਼ਿਕਰ ਆ ਜਾਂਦਾ ਹੈਗਾ, ਜਿਹਦੇ ਵਿੱਚ ਉਹ ਕਹਿੰਦੀ ਆ ਕਿ ਬਈ ਉਹ ਜਦੋਂ ਮੈਂ ਗਿਰਜਾ ਦੇਖਦੀ ਆ ਤਾਂ ਉਹਦੇ ਚੋਂ ਆਵਾਜ਼ ਆਉਂਦੀ ਆ ਬਈ ਸੱਚ ਜਿਹੜਾ ਹੈਗਾ ਉਹ ਹੁਣ ਘਰਾਂ ਚੋਂ ਨਿਕਲ ਕੇ ਤੇ ਸ਼ੀਸ਼ਿਆਂ ਦੇ ਵਿੱਚ ਕੈਦ ਹੋ ਗਿਆ ਤੇ ਨੰਗਾ ਨੱਚ ਰਿਹਾ ਹੈਗਾ। ਉਹ ਕੈਦ ਜਿਹੜੀ ਆ ਉਹ ਨਿਕਲ ਆਈ ਆ, ਕੈਦ ਉਹਦੀ ਖਤਮ ਹੋ ਗਈ ਆ। ਔਰ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਇਸ ਮੁਆਸ਼ਰੇ ਦੀ ਤਸ਼ਬੀਹ ਜਿਹੜੀ ਆ ਉਹਨੇ ਉਹ ਇੱਕ ਬਰਫੀਲੇ ਮਾਰੂਥਲ ਨਾਲ ਕੀਤੀ ਹੈਗੀ ਆ। ਕਿ ਇੱਕ ਤਾਂ ਮਾਰੂਥਲ ਆ, ਮਾਰੂਥਲ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜਾ ਸੰਕਲਪ ਹੈਗਾ, ਇੱਕ ਜਿਹੜਾ ਆਈਡੀਆ ਹੈਗਾ, ਉਹ ਜ਼ਿੰਦਗੀ ਨੂੰ ਇੱਕ ਸੁਕਾ ਦੇਣ ਵਾਲਾ ਹੈ।
ਮਾਰੂਥਲ ਜਿਹੜਾ ਉਹ ਸਿੰਬਲ ਹੈ ਇਸ ਗੱਲ ਦਾ ਕਿ ਇੱਥੇ ਕੋਈ ਹਰਿਆਲੀ ਨਹੀਂ ਹੋ ਸਕਦੀ, ਇੱਥੇ ਕੋਈ ਜ਼ਿੰਦਗੀ ਨਹੀਂ ਹੋ ਸਕਦੀ, ਇੱਥੇ ਕੋਈ ਸ਼ਾਇਰੀ ਨਹੀਂ ਹੋ ਸਕਦੀ। ਤੇ ਇਹਦੇ ਵਿੱਚੋਂ ਕਹਿੰਦੀ ਆ ਵੀ ਬਹੁਤ ਕੁਛ ਇਹਦੇ ਥੱਲੇ ਦੱਬਿਆ ਹੋਇਆ, ਜਿਹਦੇ ਵਿੱਚ ਇੱਕ ਅਬਰਕ ਵੀ ਆ। ਅਬਰਕ ਇੱਕ ਧਾਤ ਹੈ ਜੀ, ਜਿਹੜੀ ਅਬਰਕ ਚਮਕੀਲੀ ਧਾਤ ਹੈਗੀ ਆ ਜੀ। ਸਾਡੇ ਲਹਿੰਦੇ ਪੰਜਾਬ ਦਾ ਮੈਨੂੰ ਖਿਆਲ ਨਹੀਂ ਹੈ, ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਪੱਗਾਂ ਨੂੰ ਮਾਇਆ ਲਾਈ ਜਾਂਦੀ ਸੀਗੀ, ਉਹਨਾਂ ਨੂੰ ਅਕੜਾਉਣ ਵਾਸਤੇ, ਜਿੱਦਾਂ ਸ਼ਮਲਾ ਜਾਂ ਤੁਰਲਾ ਮੈਂ ਦੇਖਦਾ ਪਾਕਿਸਤਾਨੀ ਦੋਸਤ ਪੱਗਾਂ ਬੰਨ੍ਹਦੇ ਨੇ, ਤੇ ਉਹਦੇ ਵਿੱਚ ਅਬਰਕ ਮਿਲਾਇਆ ਜਾਂਦਾ ਸੀਗਾ ਤਾਂ ਕਿ ਜਿਹੜੀ ਪੱਗ ਹੈਗੀ ਆ ਉਹਦੇ ਵਿੱਚ ਚਮਕ ਵੀ ਆਵੇ। ਤੋਂ ਮੈਂ ਇਹ ਸਮਝਣਾ ਕਿ ਜਿਹੜੇ ਇਹ ਜੰਗਲ ਦੀ ਗੱਲ ਕਵਿਤਰੀ ਨੇ ਕੀਤੀ ਆ, ਜਿਹੜੇ ਮਾਰੂਥਲ ਦੀ ਗੱਲ ਕੀਤੀ ਆ, ਕਿ ਮਾਰੂਥਲ ਨੇ, ਬਰਫ਼ ਦੇ ਮਾਰੂਥਲ ਨੇ ਤੇ ਜਿਹੜਾ ਰੇਤ ਦਾ ਮਾਰੂਥਲ ਆ, ਇਹਨਾਂ ਨੇ ਰਲ ਕੇ ਬਹੁਤ ਕੀਮਤੀ ਚੀਜ਼ਾਂ ਸਾਡੀਆਂ ਜਿਹੜੀਆਂ ਉਹ ਦੱਬੀਆਂ ਹੋਈਆਂ ਆ, ਜਿਵੇਂ ਕਿ ਇਹਨਾਂ ਨੇ ਅਬਰਕ ਦੀ ਗੱਲ ਕੀਤੀ ਹੈਗੀ ਆ। ਤੋ ਉਹ ਜਿਹੜੀ ਕਵਿਤਰੀ ਆ, ਉਹਨੇ ਆਪਣੀ ਜਿਹੜੀ ਨਜ਼ਮ ਹੈ, ਉਸ ਸਾਰੀ ਨਜ਼ਮ ਦੇ ਵਿੱਚ ਇੱਕ ਜਿਹੜੀ ਹੋਪਲੈਸਨੈਸ ਆ, ਜਿਹੜੀ ਨਿਰਾਸ਼ਾ ਹੈਗੀ ਆ, ਉਹ ਛਾਈ ਰਹਿੰਦੀ ਆ। ਪਰੰਤੂ ਇੱਕ ਜਿਹੜਾ ਸਾਹਿਤ ਦਾ ਗੁਣ ਹੈ, ਲਿਟਰੇਚਰ ਦਾ ਗੁਣ ਹੈ, ਪੋਇਟਰੀ ਦਾ ਗੁਣ ਹੈ, ਉਹਦੇ ਵਿੱਚ ਕਵਿਤਰੀ ਅਖੀਰ ਦੇ ਆ ਕੇ ਇਸ ਗੱਲ ਤੇ ਪਹੁੰਚ ਜਾਂਦੀ ਆ ਕਿ ਭਾਈ ਇਹ ਸਭ ਕੁਝ ਹੈ, ਬਰਫ਼ ਹੈ, ਤਿਲਕਣ ਹੈ, ਇੱਥੇ ਹਉਮੈ ਹੈ, ਹੰਕਾਰ ਹੈ, ਈਗੋ ਹੈ, ਐਵਰੀਥਿੰਗ ਇਜ਼ ਦੇਅਰ। ਪਰ ਇਹਦੇ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਬਰਫ਼ ਪਿਘਲੇਗੀ, ਇਹਦੇ ਥੱਲੋਂ ਚੰਗੀਆਂ ਅਬਰਕ ਵਰਗੀਆਂ ਧਾਤਾਂ ਵੀ ਨਿਕਲਣਗੀਆਂ, ਇਹਦੇ ਥੱਲਿਓਂ ਚੰਗੇ ਇਨਸਾਨ ਵੀ ਨਿਕਲਣਗੇ, ਇਹਦੇ ਥੱਲਿਓਂ ਚੰਗੇ ਨਿਜ਼ਾਮ ਵੀ ਨਿਕਲਣਗੇ, ਇਹਦੇ ਥੱਲਿਓਂ ਚੰਗੀ ਪੋਇਟਰੀ ਵੀ ਨਿਕਲੇਗੀ। ਸੋ ਇਸ ਕਰਕੇ ਇਹ ਇੱਕ ਆਸ਼ਾਵਾਦੀ, ਇੱਕ ਹੋਪਫੁਲ ਪੋਇਟਰੀ ਜਿਹੜੀ ਆ ਅਖੀਰ ਦੇ ਉੱਤੇ ਹੋ ਨਿਬੜਦੀ ਆ, ਜਦੋਂ ਉਹ ਕਹਿੰਦੀ ਆ ਕਿ ਮੈਂ ਇਸ ਬਰਫ਼ ਪਿਘਲਣ ਦਾ ਇੰਤਜ਼ਾਰ ਕਰਾਂਗੀ। ਤੋਂ ਮੈਂ ਇਹ ਮਹਿਸੂਸ ਕਰਦਾ ਕਿ ਸੁਰਜੀਤ ਦੀ ਇਹ ਜਿਹੜੀ ਨਜ਼ਮ ਹੈ, ਉਹਦੀ ਸਮੁੱਚੀ ਸ਼ਾਇਰੀ ਵਾਂਗ ਉਹ ਜਿਹੜੇ ਹਾਲਾਤ ਹਨ ਉਹਨਾਂ ਨੂੰ ਵਰਣਨ ਵੀ ਕਰਦੀ ਆ, ਉਹਦੇ ਵਿੱਚ ਜੋ ਨਿਰਾਸ਼ਾ ਹੈ ਉਹਦਾ ਵਰਣਨ ਵੀ ਕਰਦੀ ਆ, ਉਹਦਾ ਜ਼ਿਕਰ ਵੀ ਕਰਦੀ ਆ, ਔਰ ਇੱਕ ਹੋਪ, ਰੇ ਆਫ ਹੋਪ ਜਿਹੜੀ ਆ ਉਹ ਦਿੰਦੀ ਆ, ਤੇ ਕਹਿੰਦੀ ਆ ਵੀ ਮੈਂ ਬਰਫ਼ ਦੇ ਪਿਘਲਣ ਦਾ ਇੰਤਜ਼ਾਰ ਕਰਾਂਗੀ। ਬਹੁਤ ਖੂਬਸੂਰਤ ਨਜ਼ਮ ਹੈ, ਔਰ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹਨਾਂ ਨੇ ਖੂਬਸੂਰਤ ਇਹਦੇ ਉੱਤੇ ਟਿੱਪਣੀਆਂ ਵੀ ਕੀਤੀਆਂ ਨੇ। ਥੈਂਕ ਯੂ ਵੈਰੀ ਮਚ। ਬਹੁਤ ਸ਼ੁਕਰੀਆ ਕਾਲਮ ਜੀ, ਬੜੇ ਸੋਹਣੇ ਵਿਚਾਰ ਤੁਹਾਡੇ। ਤੇ ਹੁਣ ਹਾਂਜੀ, ਹੋਰ ਕੋਈ ਸਾਡੇ ਦੋਸਤ ਗੱਲ ਕਰਨਾ ਚਾਹਣ? ਜਗਜੀਤ ਜੀ ਤੁਸੀਂ ਮਿਊਟ ਕਰ ਲਓ। ਮਿਊਟ। ਹਾਂਜੀ, ਆਪਣਾ ਤਾਰਕ ਮਲਕ ਸਾਹਿਬ ਨੂੰ ਦਰਖਾਸਤ ਜੀ ਕਰੋ। ਜੀ ਤਾਰਕ ਜੀ, ਜੀ ਤਾਰਕ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਸੌਰੀ ਜੀ, ਮੈਨੂੰ ਤੇ ਬਹੁਤ ਮਜ਼ਾ ਆਇਆ ਇਸ ਨਜ਼ਮ ਦਾ, ਲੇਕਿਨ ਕਮੈਂਟ ਮੈਂ ਜ਼ਿਆਦਾ ਨਹੀਂ ਕਰ ਸਕਦਾ। ਬਹੁਤ ਖੂਬਸੂਰਤ ਨਜ਼ਮ ਸੀ, ਰਿਦਮ ਬੜਾ ਸੀ ਤੇ ਦਿਲ ਨੂੰ ਲੱਗਦੀ ਹੈ, ਔਰ ਕੰਕਲੂਜਨ ਬਹੁਤ ਪਿਆਰੀ ਸੀ। ਔਰ ਇਹ ਮੈਨੂੰ ਬਹੁਤ ਅੱਛਾ ਲੱਗਾ ਕਿ ਆਖਰੀ ਲਾਈਨ ਦੁਹਰਾਈ ਹੈ ਤੁਸੀਂ, ਤੇ ਉਹ ਜ਼ਿਆਦਾ ਪਾਵਰਫੁਲ ਹੋ ਜਾਂਦੀ ਹੈ। ਇਹ ਜਿਹੜਾ ਤਸੱਵਰ ਹੈ ਕਿ ਦੇਖਣ ਨੂੰ ਤੇ ਬਰਫ਼ ਦਾ ਪਹਾੜ ਹੈ, ਲੇਕਿਨ ਉਹਦੇ ਥੱਲੇ ਇੱਕ ਦਰਿਆ ਪਿਆ ਵਗਦਾ ਹੈ, ਔਰ ਇਹ ਵੀ ਕਿ ਉਮੀਦ ਦਾ ਸਾਇਆ ਜਿਹਾ ਆਉਂਦਾ ਹੈ ਕਿ ਇਹ ਖਤਮ ਹੋ ਜਾਣਾ ਹੈ, ਬਰਫ਼ ਹੈ ਨਾ, ਇਹ ਤੇ ਪਿਘਲ ਜਾਣੀ ਹੈ, ਇੱਕ ਵਕਤ ਆਣਾ ਹੈ, ਮੈਂ ਉਹਦਾ ਇੰਤਜ਼ਾਰ ਕਰਾਂਗੀ। ਸੋ ਥੈਂਕ ਯੂ, ਬਹੁਤ ਮਜ਼ਾ ਆਇਆ ਸੁਰਜੀਤ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬਹੁਤ ਖੂਬਸੂਰਤ ਤਸ਼ਬੀਹ ਇਸਤਾਰਾ ਇਹਨਾਂ ਨੇ ਇਸਤੇਮਾਲ ਕੀਤਾ ਜੀ। ਜੀ ਸਪਨਾ ਜੀ ਐਡ ਕਰਨ ਚਾਹੁੰਦਾ ਜੀ? ਜੀ ਜ਼ਰੂਰ ਜੀ, ਜ਼ਰੂਰ। ਸਭ ਤੋਂ ਪਹਿਲੇ ਤਾਂ ਜੀ ਬਹੁਤ ਹੀ ਖੂਬਸੂਰਤ ਇਹਨਾਂ ਦੀ ਇਹ ਨਜ਼ਮ ਸੀ, ਤੇ ਜਿਹੜਾ ਸ਼ੁਰੂ 'ਚ ਮੇਰੇ ਖਿਆਲ ਮੈਂ ਤਲਤ ਜੀ ਨੇ ਕਿਹਾ ਸੀ, ਉਹ ਤੇ ਟੋਟਲੀ ਮੈਂ ਐਗਰੀ ਕਰਨੀ ਆ ਐਜ਼ ਅ ਫੈਮਿਨਿਸਟ ਪੁਆਇੰਟ ਆਫ ਵਿਊ ਤੋਂ ਸਾਰਾ ਕੁਝ ਜਿਹੜਾ। ਤੇ ਦੂਜਾ, ਮੈਂ ਲਾਹੌਰ ਤੋਂ ਵੀ ਹਾਂ, ਤੇ ਮੈਂ ਇੱਥੇ ਬਰੈਂਪਟਨ ਸ਼ਹਿਰ ਤੇ ਵੀ ਹਾਂ, ਜਿੱਥੇ ਸੁਰਜੀਤ ਜੀ ਤੇ ਕਾਲਨ ਜੀ ਨੇ, ਤੇ ਮੈਂ ਕੰਮ ਕਰਦੀ ਹਾਂ ਇਮੀਗ੍ਰੈਂਟਸ ਦੇ ਨਾਲ।
ਤੇ ਮੈਂ ਉਸ ਪੁਆਇੰਟ ਆਫ View ਤੋਂ ਵੀ ਦੇਖ ਰਹੀ ਸੀ ਆਪਣਾ ਆਪ ਮਨਵਾਣਾ ਇਟਸ ਨਾਟ ਈਜ਼ੀ ਇੱਥੇ ਜਿੱਥੇ ਬਰਫ ਹੀ ਬਰਫ ਹੈ ਤੇ ਫਿਰ ਡਾਈਵਰਸਿਟੀ ਨੂੰ ਲੈ ਕੇ ਆਣਾ ਆਪਣੀ ਆਈਡੈਂਟੀਟੀ ਨੂੰ ਲਾਣਾ ਆਪਣੀ ਐਗਜ਼ਿਸਟੈਂਸ ਨੂੰ ਲੱਭਣਾ ਤੇ ਉਹ ਸਾਰਾ ਕੁਝ ਮੈਨੂੰ ਦਿਖਦਾ ਹੈ ਐਜ਼ ਇਮੀਗ੍ਰੈਂਟ ਇੱਥੇ ਕਿ ਹੋਪ ਹੈਗੀ ਏ ਬੇਸ਼ੱਕ ਬਰਫ ਹੈਗੀ ਏ ਔਰ ਤਾਰਿਕ ਜੀ ਤੁਸੀਂ ਵੀ ਮੇਰੇ ਖਿਆਲ ਹੈ ਰਿਲੇਟ ਕਰੋਗੇ ਕਿਉਂਕਿ ਇਮੀਗ੍ਰੈਂਟ ਜਿਹੜੇ ਨੇ ਉਹ ਇਸ ਨੂੰ ਦੂਸਰੀ ਤਰ੍ਹਾਂ ਵੀ ਵੇਖ ਸਕਦੇ ਨੇ ਤੇ ਆਈ ਜਸਟ ਵਾਂਟਡ ਟੂ ਐਡ ਦੈਟ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਉਸਮਾਨ ਜੀ। ਹਾਂਜੀ ਮੈਂ ਗੱਲ ਕਰਾਂ ਜੀ। ਜੀ ਅਮਰ ਜੀ। ਹਾਂਜੀ ਕਾਫੀ ਗੱਲ ਹੋ ਚੁੱਕੀ ਹੈ, ਮੈਂ ਦੁਹਰਾਵਾਂਗਾ ਨਹੀਂ, ਪਰ ਮੈਂ ਇਸ ਸਾਰੀ ਕਵਿਤਾ ਨੂੰ 3 ਲੈਵਲ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਤੇ ਪਰਸਨਲ ਲੈਵਲ ਤੇ ਜਿਹੜੀ ਕਿ ਇਹਨਾਂ ਦੀ ਪੋਇਟਰੀ ਦੀ ਜਾਂ ਬਾਂਸੁਰੀ ਦੀ ਆਵਾਜ਼ ਜਾਂ ਜਿਹੜੀ ਹੈਗੀ ਆ ਇੰਡੀਵਿਜੂਅਲ ਲੈਵਲ ਤੇ ਇਹ ਸਟਰਗਲ ਹੈ, ਜਿਹੜਾ ਦੁੱਖ ਹੈ, ਦਰਦ ਹੈ ਕਿ ਸਭ ਪਾਸੇ ਝੂਠ ਹੀ ਫੈਲਿਆ ਪਿਆ। ਦੂਸਰੀ ਜੇ ਸੁਸਾਇਟੀ ਦੇ ਲੈਵਲ ਦੇ ਸਮਾਜ ਦੇ ਲੈਵਲ ਤੇ ਦੇਖੀਏ, ਇਹ ਕਾਫੀ ਸਾਡੇ ਜਿਹੜੇ ਕਰੰਟ ਅਫੇਅਰਸ ਵੀ ਨੇ ਖਾਸ ਕਰਕੇ ਹਿੰਦੁਸਤਾਨ ਦੇ ਜਾਂ ਹੋਰ ਵੀ ਉਹਦੇ ਨਾਲ ਕਾਫੀ ਇਹ ਕਨੈਕਟਡ ਹੈ ਕਿ ਝੂਠ ਦਾ ਪਸਾਰਾ ਹਰ ਜਗ੍ਹਾ ਵਹਿ ਰਿਹਾ ਤੇ ਸਟਰਗਲ ਹੈ ਸੱਚ ਤੇ ਝੂਠ ਦੀ ਆਪਸ ਦੇ ਵਿੱਚ। ਤੀਸਰਾ ਲੈਵਲ ਜੇ ਦੇਖੀਏ ਤੇ ਲਾਰਜ ਸਕੇਲ ਤੇ ਵਰਲਡ ਔਰ ਯੂਨੀਵਰਸਲ ਜਾਂ ਨੈਚੁਰਲ ਲੈਵਲ ਤੇ ਜੇ ਇਸ ਚੀਜ਼ ਨੂੰ ਕੰਸੀਡਰ ਕਰੀਏ, ਇਹ ਇੱਕ ਹਿਸਟੋਰੀਕਲ ਲੜਾਈ ਹੈ ਸੱਚ ਔਰ ਝੂਠ ਦੀ। ਔਰ ਅਖੀਰ ਜਦ ਕਹਿੰਦੇ ਨੇ ਕਿ ਇਹ ਝੂਠ ਬਾਰ-ਬਾਰ ਖਤਮ ਹੋਏਗਾ, ਸੱਚ ਦੀ ਜਿੱਤ ਹੋਏਗੀ, ਜ਼ੁਲਮੋ ਸਿਤਮ ਨੇ ਖਤਮ ਹੋ ਜਾਣਾ, ਅਖੀਰ ਦੇ ਵਿੱਚ ਸੱਚ ਨੇ ਹੀ ਜਿੱਤਣਾ। ਔਰ ਮੇਰਾ ਖਿਆਲ ਹੈ ਇਹ 3 ਲੈਵਲਾਂ 'ਚ ਅਸੀਂ ਦੇਖੀਏ ਤੇ ਇਹਦੀ ਜ਼ਰਾ ਹੋਰ ਵੀ ਬਾਰੀਕੀ ਸਮਝ ਆਉਂਦੀ ਹੈ। ਪਰਸਨਲ ਲੈਵਲ ਤੇ ਕੀ ਹੋ ਰਿਹਾ, ਮੁਆਸ਼ਰੇ ਦੇ ਲੈਵਲ ਤੇ ਹਿਸਟੋਰਿਕ ਲੈਵਲ ਤੇ ਇਹ ਗੱਲਾਂ ਕੀ ਹੋ ਰਹੀਆਂ। ਬਹੁਤ ਬਹੁਤ ਮਿਹਰਬਾਨੀ ਜੀ। ਬਹੁਤ ਸ਼ੁਕਰੀਆ ਅਮਰ ਜੀ। ਹਾਂਜੀ ਬਲਵੀਰ ਕੌਰ ਜੀ, ਤੁਸੀਂ ਗੱਲ ਕਰਨਾ ਚਾਹੋਗੇ? ਪਿਆਰਾ ਸਿੰਘ ਜੀ ਨਜ਼ਰ ਆ ਰਹੇ ਨੇ ਮੈਨੂੰ? ਹਾਂਜੀ ਪਿਆਰਾ ਸਿੰਘ ਮੀਆਂ ਨੇ ਇਹਨਾਂ ਦੇ ਸੁਰਜੀਤ ਜੀ ਦੇ ਅੱਛਾ ਜੀ ਜੀ ਫਿਰ ਤੇ ਤੁਹਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਪਿਆਰਾ ਸਿੰਘ ਜੀ। ਵੈਲ ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ, ਧੰਨਵਾਦ ਕਿ ਤੁਸੀਂ ਅੱਜ ਸੁਰਜੀਤ ਦੀ ਕਵਿਤਾ ਤੇ ਤਨਕੀਦ ਜਿਹੜੀ ਕਰ ਰਹੇ ਹੋ, ਉਹਦੀ ਕਵਿਤਾ ਦੀ ਗੱਲ ਕਰ ਰਹੇ ਹੋ। ਸੋ ਥੈਂਕ ਯੂ ਸੋ ਮਚ। ਸੁਰਜੀਤ ਲਗਾਤਾਰ ਕਾਫੀ ਸਾਲਾਂ ਤੋਂ ਕਾਲਜ ਦੇ ਦਿਨਾਂ ਤੋਂ ਹੀ ਲਿਖਦੀ ਆ ਰਹੀ ਹੈ ਔਰ ਉਸਦੀ ਨਜ਼ਮ ਜਿਹੜੀ ਆ ਉਹ ਵੇਖਣ ਨੂੰ ਬੜੀ ਸਧਾਰਨ ਲੱਗਦੀ ਹੈ। ਵੇਖਣ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਜਾਂ ਕਈ ਵਾਰੀ ਸਾਨੂੰ ਲੱਗਦਾ ਕਿ ਸ਼ਾਇਦ ਸਿੰਪਲ ਗੱਲ ਹੈ, ਸਿੱਧੀ ਗੱਲ ਹੈ, ਪਰ ਉਸਦੀਆਂ ਗੱਲਾਂ ਦੇ ਵਿੱਚ ਬੜੀ ਡੂੰਘਾਈ ਹੁੰਦੀ ਹੈ। ਉਹ ਹਰ ਗੱਲ ਨੂੰ ਬੜੇ ਇੱਕ ਵੱਖਰੇ ਨਜ਼ਰ ਤੋਂ ਵੇਖ ਕੇ ਫਿਰ ਜਿਹੜੀ ਹੈ ਆਪਣੀ ਸ਼ਾਇਰੀ ਦੇ ਵਿੱਚ ਉਹ ਢਾਲਦੀ ਹੈ। ਉਹ ਫਟਾਫਟ ਨਜ਼ਮ ਨਹੀਂ ਲਿਖਦੀ ਕਿ ਇੱਕ ਖਿਆਲ ਆਇਆ ਔਰ ਲਿਖ ਲਿਆ ਔਰ ਸੁਣਾ ਦਿੱਤਾ, ਏਦਾਂ ਨਹੀਂ ਲਿਖਦੀ ਹੈ। ਉਹ ਆਪਣੀਆਂ ਨਜ਼ਮਾਂ ਤੇ ਜਿਹੜਾ ਹੈ ਬਹੁਤ ਡੰਗਾਈ 'ਚ ਜਾ ਕੇ ਸੋਚਦੀ ਹੈ। ਹਰ ਸ਼ਬਦ ਜਿਹੜਾ ਹੈ ਉਸਨੂੰ ਬਹੁਤ ਸੋਹਣੇ ਤਰੀਕੇ ਨਾਲ ਵਰਤਦੀ ਹੈ। ਇਹ ਨਹੀਂ ਪਈ ਇਸ ਤਰ੍ਹਾਂ ਗੱਲ ਹੋ ਗਈ, ਇਸ ਤਰ੍ਹਾਂ ਨਹੀਂ ਕਰਦੀ ਹੈ। ਉਸਦੀ ਇਹ ਨਜ਼ਮ ਵੀ ਤੁਸੀਂ ਸਾਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਜਿੰਨੇ ਵੀ ਦੋਸਤਾਂ ਨੇ ਗੱਲ ਕੀਤੀ ਹੈ, ਤੇ ਮੈਂ ਸਾਰਿਆਂ ਨਾਲ ਐਗਰੀ ਕਰਦਾ ਕਿਉਂਕਿ ਇਸ ਨਜ਼ਮ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਉਸ ਨੂੰ ਤੁਸੀਂ ਕਿਸ ਮੂਡ ਦੇ ਵਿੱਚ ਪੜ੍ਹਦੇ ਹੋ ਔਰ ਉਸ ਵੇਲੇ ਤੁਹਾਡਾ ਆਪਣਾ ਮੂਡ ਕਿਹੋ ਜਿਹਾ ਹੈ, ਤੁਸੀਂ ਜਾਂ ਉਸ ਵੇਲੇ ਕਿਸੇ ਵੀ ਦੇਸ਼ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ, ਤੁਸੀਂ ਉਹਨਾਂ ਨੂੰ ਜਦੋਂ ਵੇਖਦੇ ਹੋ ਤਾਂ ਤੁਹਾਨੂੰ ਇਹ ਨਜ਼ਮ ਜਿਹੜੀ ਉਹ ਵੱਖਰੇ ਅਰਥ ਜਿਹੜੀ ਉਹ ਦਿੰਦੀ ਹੈ। ਸੋ
there are so many dimensions of this poetry, ਔਰ ਇਸੇ ਕਰਕੇ ਹੀ ਕਈ ਵਾਰ ਕੋਈ ਕਵਿਤਾ ਜਾਂ ਗੀਤ ਜਿਹੜਾ ਸਾਡੇ ਕੋਲ ਸਦੀਆਂ ਤੱਕ ਰਹਿੰਦਾ, ਅਸੀਂ ਜਿਸ ਤਰ੍ਹਾਂ ਪੁਰਾਣੇ ਸ਼ਾਇਰਾਂ ਨੂੰ ਵੀ ਹਜੇ ਤੱਕ ਪੜ੍ਹਦੇ ਹਾਂ, ਯਾਦ ਕਰਦੇ ਹਾਂ, ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਉਹ ਇਸ ਤਰ੍ਹਾਂ ਹੀ ਕਵਿਤਾ ਮੇਰਾ ਖਿਆਲ ਲਿਖਦੇ ਹੋਣਗੇ, ਤਾਂ ਹੀ ਸਾਡੇ ਤੱਕ ਉਹ ਪਹੁੰਚੀਆਂ ਨੇ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਮੈਂ ਨਹੀਂ ਕਹਿੰਦਾ ਕਿ ਸੁਰਜੀਤ ਹਜੇ ਉਸ ਲੈਵਲ ਤੇ ਪਹੁੰਚੀ ਹੈ, ਪਰ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜੋ ਵੀ ਗੱਲ ਕਹੇ ਉਹ ਇੱਕ ਵੱਖਰੇ ਅੰਦਾਜ਼ 'ਚ ਹੋਵੇ ਔਰ ਉਸਦੇ ਅਨੁਭਵ 'ਚੋਂ ਹੋਵੇ, ਔਰ ਉਸਨੂੰ ਸੋਹਣੇ ਤਰੀਕੇ ਨਾਲ ਸਮਾਜ ਵਿੱਚ ਪੇਸ਼ ਕਰੇ, ਤਾਂ ਕਿ ਉਸਦਾ ਕੁਝ ਅਰਥ ਜਿਹੜਾ ਹੈ ਉਹ ਸਿਰਜਿਆ ਜਾ ਸਕੇ। ਮੈਂ ਸੁਰਜੀਤ ਨੂੰ ਵੀ ਵਧਾਈ ਦਿੰਦਾ ਕਿ ਉਸਨੂੰ ਅੱਜ ਤੁਹਾਡੀ ਏਡੀ ਵੱਡੀ ਸੰਸਥਾ ਨੇ ਆਪਣੀ ਇਸ ਮਹਿਫਲ ਦਾ ਸ਼ਿੰਗਾਰ ਬਣਾਇਆ ਔਰ ਉਸਨੂੰ ਤੁਹਾਡੀ ਉਸਦੀ ਕਵਿਤਾ ਦੇ ਉੱਤੇ ਗੱਲ ਕੀਤੀ। ਸੋ ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਪਿਆਰੇ ਸਿੰਘ ਜੀ, ਤੁਹਾਡੀ ਬੜੀਆਂ ਕੀਮਤੀ ਤੁਹਾਡੇ ਵਿਚਾਰ ਨੇ, ਔਰ ਸੁਰਜੀਤ ਜੀ ਯਕੀਨਨ ਜ਼ਰੂਰ ਖੁਸ਼ ਹੋਏ ਹੋਣਗੇ, ਤੇ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ। ਤੇ ਹਾਂਜੀ, ਹੁਣ ਹੋਰ ਕੋਈ ਦੋਸਤ ਸਾਡੇ ਗੱਲ ਕਰਨਗੇ? ਹਾਂਜੀ ਜ਼ੁਬੈਰ ਜੀ, ਤੁਸੀਂ ਗੱਲ ਕਰ ਲਓ, ਕਿਉਂਕਿ ਮੈਨੂੰ ਲੱਗਦਾ ਹੈ ਵਰਿੰਦਰ ਜੀ ਲੱਗਦਾ ਹੈ ਕਿ ਚਲੋ ਮੈਂ ਤੇ ਹੋਏ ਨੇ ਤੁਸੀਂ। ਹਾਂਜੀ ਤੁਸੀਂ ਗੱਲ। ਹਾਂਜੀ, ਇਹ ਬਹੁਤ ਸੋਹਣੀ ਨਜ਼ਮ ਹੈ, ਕੁਛ ਲਾਈਨਾਂ ਦੇ ਬਹੁਤ ਆਵਾਜ਼ ਆ ਰਹੀ ਮੇਰੀ ਸਹੀ? ਆ ਰਹੀ, ਬਿਲਕੁਲ ਬਿਲਕੁਲ ਆ ਰਹੀ ਹੈ। ਹਾਂ, ਕੁਛ ਲਾਈਨਾਂ ਤੇ ਜਿਹੜਾ ਬਰਫੀਲਾ ਮਾਰੂਥਲ ਤੇ ਇੱਕ ਐਸੀ ਕਮਾਲ ਲਾਈਨ ਹੈ ਜਿਹੜੀ ਮੈਨੂੰ ਮੈਂ ਸਮਝਦਾ ਕਿ ਜਿਹੜੀ ਬਹੁਤ ਜ਼ਿਆਦਾ ਮੈਨੂੰ ਇਹਦੇ ਚੰਗੀ ਲੱਗੀ ਹੈ ਕਿ ਮਾਰੂਥਲ ਤੇ ਰੇਤ ਹੈਗੀ ਹੈ ਤੇ ਥਲ ਹੈਗਾ, ਸਹਿਰਾ ਹੈਗਾ, ਲੇਕਿਨ ਬਰਫੀਲਾ ਮਾਰੂਥਲ ਕਹਿਣਾ ਇੱਕ ਕਮਾਲ ਹੈ। ਇੱਕ ਮੈਂ ਸਮਝਦਾ ਸ਼ਾਇਰੀ ਦਾ ਇਹ ਸਭ ਤੋਂ ਖੂਬਸੂਰਤ ਲਾਈਨ ਹੈ ਉਹਦੀ। ਇਹ ਪੂਰੀ ਜਿਹੜੀ ਨਜ਼ਮ ਹੈਗੀ ਹੈ, ਜ਼ਾਹਰ ਹੈ ਉਹ ਜਿਹੜੀ ਕੋਈ ਵੀ ਨਜ਼ਮ ਹੈ ਉਹਨੂੰ ਲੈਂਗੁਏਜ ਨੂੰ ਮੈਟਾਫੋਰਿਕ ਕਰਨ ਔਰ ਉਹਨੂੰ ਸਿੰਬੋਲਿਕ ਕਿੰਨਾ ਤੁਸੀਂ ਬਣਾ ਪਾਉਂਦੇ ਹੋ, ਉਹੀ ਤੁਹਾਡੀ ਜਿਹੜੀ ਹੈ ਤੁਹਾਡੇ ਆਰਟ ਦਾ ਕਮਾਲ ਹੈ, ਤੁਹਾਡੀ ਪੋਇਟਰੀ ਦਾ ਕਮਾਲ ਹੈ। ਤੇ ਪੂਰੀ ਨਜ਼ਮ ਸਿੰਬੋਲਿਕ ਹੈ। ਬਰਫ਼ ਦਾ ਸ਼ਹਿਰ ਜਿਹੜਾ ਉਹ ਐਲੀਨੇਸ਼ਨ ਹੈ, ਜਿਹਨੂੰ ਅਸੀਂ ਪੰਜਾਬੀ 'ਚ ਵਜੋਗ ਕਹਿੰਦੇ ਹਾਂ, ਤੇ ਜਿਹੜਾ 20ਵੀਂ ਸਦੀ ਦਾ ਸਾਰਾ ਅਦਬ ਹੈਗਾ ਉਹ ਵਜੋਗ ਦੇ ਉੱਤੇ ਹੀ ਖਲੋਤਾ ਹੈ। मैं यहाँ से गुजरता हूँ मुझे कौन देखता है, मैं यहाँ से नहीं गुजरूंगा मुझे कौन देखेगा। ਉਹ ਜਿਹੜੀ ਇੱਕ ਬੇਹਿੱਸੀ ਹੈ ਮਾਸ਼ਰੇ ਦੀ, ਅਤੇ ਸਾਰੀ ਦੋਸਤਾਂ ਨੇ ਗੱਲ ਕੀਤੀ ਆ, ਆਫਤਾਬ ਨੇ ਵੀ ਗੱਲ ਕੀਤੀ ਇਹਦੇ 'ਚ, ਉਹਨਾਂ ਨੇ ਵੀ, ਤਲਤ ਨੇ ਵੀ, ਔਰ ਸਾਰੇ ਹੋਰ ਦੋਸਤਾਂ ਨੇ ਵੀ। ਇੱਕ ਐਲੀਨੇਸ਼ਨ ਹੈ, ਇੱਕ ਮੈਂ ਸਮਝਦਾ ਹੈ ਕਿ ਮੈਂ ਫੈਮਿਨਿਸਟ ਦਾ ਜਾਂ ਪੈਟਰੀਆਰਕੀ ਦਾ ਜਾਂ ਇਸ ਤਰ੍ਹਾਂ ਦਾ ਕੋਈ ਟਰਮਨੋਲੋਜੀ ਇਸਤੇਮਾਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇੱਕ ਸਤ੍ਹਾ ਤੇ ਚੀਜ਼ਾਂ ਹਿਊਮਨ ਲੈਵਲ ਤੇ ਵੀ ਹੋ ਰਹੀਆਂ ਨੇ, ਔਰ ਉਹਨਾਂ ਨੇ ਕੋਈ ਇਹਦੇ ਵਿੱਚ ਇਸ਼ਾਰਾ ਨਹੀਂ ਦਿੱਤਾ ਇਸ ਤਰ੍ਹਾਂ ਦਾ ਕਿ ਮਰਦ ਦਾ ਜਿਹੜਾ ਹੈ ਇਸ ਤਰ੍ਹਾਂ ਦਾ ਜਿਹੜਾ ਸਜਦਾ ਹੈ ਔਰ ਕਨਫੈਸ਼ਨ ਹੈ, ਇਹ ਮਜ਼ਹਬ ਹੈਗੇ ਨੇ। ਕ੍ਰਿਸਚੈਨਿਟੀ ਦੇ ਵਿੱਚ ਤੁਸੀਂ ਕਨਫੈਸ਼ਨ ਕਰਦੇ ਹੋ, ਇਸਲਾਮ ਵਿੱਚ ਜਾਂ ਸਿੱਖੀ ਦੇ ਵਿੱਚ ਤੁਸੀਂ ਸਜਦਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ, ਮੇਰਾ ਖਿਆਲ ਹੈ ਧਰਮਾਂ ਵੱਲ ਜਾਂ ਜਿਹੜੇ ਵੀ ਇੱਕ ਐਸਟੈਬਲਿਸ਼ਮੈਂਟ ਹੈ ਖਿਆਲਾਂ ਦੀ, ਉਹ ਕਹਿੰਦੇ ਮੈਂ ਉੱਥੇ ਜਾਵਾਂ, ਉੱਥੇ ਜਾ ਕੇ ਮੇਰੀ ਮਾਨਤਾ ਤੇ ਹੋ ਜਾਏਗੀ, ਲੇਕਿਨ ਸ਼ਾਇਦ ਜਿਹੜਾ ਮੇਰਾ ਆਪਣਾ ਸੈਲਫ ਹੈ, ਇੰਡੀਵਿਜੂਅਲਿਟੀ ਹੈ, ਉਹਨੂੰ ਜਿਹੜੀ ਹੈ ਉਹਨੂੰ ਮੁਕਤੀ ਨਹੀਂ ਮਿਲੇਗੀ। ਤੇ ਨਜ਼ਮ ਜਿਹੜੀ ਹੈ ਬੜੇ ਸਹਿਜੇ ਸੰਜਮ ਤਰੀਕੇ ਨਾਲ ਚੱਲਦੀ ਹੈ, ਪੂਰਾ ਉਹਦੇ ਵਿੱਚ ਇੱਕ ਸਫ਼ਰ ਹੈਗਾ, ਇੱਕ ਜਿਹੜਾ ਇੱਕ ਪਰਸਨ ਹੈ, ਇੱਕ ਜਿਹੜਾ ਬੀਇੰਗ ਹੈ, ਜਿਹੜੀ ਹੋਂਦ ਹੈ, ਉਹ ਚਾਹੇ ਮਰਦ ਹੋਵੇ ਚਾਹੇ ਔਰਤ ਹੋਵੇ, ਉਹਦਾ ਇੱਕ ਪੂਰਾ ਇੱਕ ਸਫ਼ਰ ਹੈ। ਔਰ ਸਾਡੇ ਵੀ ਇਹ ਆਮ ਮੁਹਾਵਰਾ ਬੋਲਿਆ ਜਾਂਦਾ ਹੈ ਕਿ ਜਿਹੜੀ ਬਰਫ਼ ਪਿਘਲੇਗੀ, ਯਾਨੀ ਕਿ ਜਦੋਂ ਬੇਹਿੱਸੀ ਖਤਮ ਹੋਏਗੀ, ਐਲੀਨੇਸ਼ਨ ਖਤਮ ਹੋਏਗੀ,
ਵੀ ਜੋ ਖਤਮ ਹੋਏਗਾ ਤੇ ਫੇਰ ਹੈਗਾ ਕਿ ਉਹ ਉਹਨਾਂ ਨੂੰ ਉਹ ਉਡੀਕ ਕਰਨਾ ਚਾਹੁੰਦੇ ਨੇ ਕਿ ਉਹ ਰਿਜੈਕਟ ਕਰ ਦੇਣ ਜਾਂ ਐਗਰੈਸਿਵ ਹੋ ਜਾਣ। ਇਸ ਤਰ੍ਹਾਂ ਦਾ ਨਹੀਂ ਹੈ। ਉਹ ਬੜਾ ਇੱਕ ਅੱਛੇ ਤਰੀਕੇ ਨਾਲ ਉਹ ਜਿਹੜਾ ਹੈ ਬੜੇ ਸਹਿਜੇ ਤਰੀਕੇ ਨਾਲ ਸਹਿਜ ਨਾਲ ਉਹ ਕਹਿੰਦੇ ਨੇ ਕਿ ਮੈਂ ਉਡੀਕ ਕਰਾਂਗੀ ਕਿ ਜਿਹੜਾ ਹੈ ਦੁਬਾਰਾ ਇਨਸਾਨੀ ਜਿਹੜੇ ਰਿਸ਼ਤੇ ਨੇ ਉਹ ਉਹਨਾਂ ਵਿੱਚ ਗਰਮੈਸ਼ ਆਵੇ ਔਰ ਵਾਪਸ ਆਉਣ, ਬੰਦਾ ਬੰਦੇ ਨੂੰ ਮਾਨੇ। ਜਿਹੜੀ ਸਾਰੀ ਸਦੀਆਂ ਤੋਂ ਜਿਹੜੀ ਸਾਰੀ ਬੰਦੇ ਦੀ ਲੜਾਈ ਹੈ ਉਹ ਇਹੀ ਹੈ ਕਿ ਉਹ ਜਿਹੜਾ ਬੰਦੇ ਦਾ ਦਾਰੂ ਹੈ ਉਹ ਬੰਦਾ ਹੀ ਹੈ, ਉਹ ਧਰਮ ਨਹੀਂ ਨੇ ਜਾਂ ਹੋਰ ਚੀਜ਼ਾਂ ਨਹੀਂ ਨੇ। ਤੇ ਉਸ ਹਿਸਾਬ ਨਾਲ ਬੜੀ ਅੱਛੀ ਨਜ਼ਮ ਹੈ। ਬੜਾ ਉਹਨਾਂ ਦਾ ਸ਼ੁਕਰੀਆ। ਉਹ ਇੱਥੇ ਆਏ ਨੇ ਸਾਡੇ ਸੰਗਤ ਵਿੱਚ। ਅਸੀਂ ਪਿਆਰਾ ਸਿੰਘ ਨੂੰ ਵੀ ਅਸੀਂ ਬੁਲਾਵਾਂਗੇ, ਉਹ ਵੀ ਸ਼ਾਇਰ ਹੈਗੇ ਨੇ। ਤੇ ਹੋਰ ਇਹਨਾਂ ਨੂੰ ਦੁਬਾਰਾ ਵੀ ਅਸੀਂ ਸੁਰਜੀਤ ਜੀ ਨੂੰ ਕਰਾਂਗੇ। ਤੇ ਹੋਰ ਦੋਸਤ ਕੋਈ ਗੱਲ ਕਰਨਾ ਚਾਹੁੰਦੇ ਨੇ ਤੇ ਹਾਂਜੀ ਹਾਂਜੀ, ਬਹੁਤ ਸ਼ੁਕਰੀਆ ਜ਼ੁਬੈਰ ਜੀ। ਪਿਆਰਾ ਸਿੰਘ ਜੀ ਨੇ ਇਹ ਨਹੀਂ ਦੱਸਿਆ ਕਿ ਮੈਂ ਵੀ ਸ਼ਾਇਰ ਹਾਂ। ਵੈਸੇ ਗੱਲਾਂ ਉਹਨਾਂ ਨੇ ਸ਼ਾਇਰਾਨਾ ਹੀ ਕੀਤੀਆਂ ਸੀ ਤੇ ਉਹਨਾਂ ਨੂੰ ਵਾਕਈ ਜ਼ਰੂਰ ਬੁਲਾਵਾਂਗੇ। ਤੇ ਹਾਂਜੀ, ਹੋਰ ਕੋਈ ਦੋਸਤ ਸਾਡੇ ਗੱਲ ਕਰਨ? ਅੱਛਾ, ਮੈਂ ਇੱਕ ਗੱਲ ਹੋਰ ਕਰਨੀ ਚਾਹੀਦੀ ਇਜਾਜ਼ਤ ਹੋਵੇ ਤਾਂ। ਵੈਸੇ ਦੁਬਾਰਾ ਨਹੀਂ ਚਾਹੀਦੀ। ਹਾਂਜੀ ਹਾਂਜੀ, ਨਹੀਂ ਕਰੋ ਤੁਸੀਂ ਜਨਾਬ ਕਿ ਜਿਹੜੇ ਤਿੰਨ ਲੈਵਲ ਤੇ ਉਹਨਾਂ ਨੇ ਉਹਨਾਂ ਦੀ ਕਵਿਤਾ ਦੀ ਗੱਲ ਕੀਤੀ ਸੀ, ਇੱਕ ਪਰਸਨਲ ਲੈਵਲ ਤੇ ਵੀ। ਮੈਂ ਇੱਥੇ ਗੱਲ ਪਰਸਨਲ ਲੈਵਲ ਦੀ ਗੱਲ ਇਸ ਤਰ੍ਹਾਂ ਕਰਨੀ ਚਾਹਾਂਗਾ ਕਿ ਜਿਵੇਂ ਮੈਂ ਕਿਹਾ ਕਿ ਉਹ ਸ਼ਬਦਾਂ ਨੂੰ ਬਹੁਤ ਸੋਚ ਵਿਚਾਰ ਕੇ ਵਰਤਦੀ ਹੈ ਤੇ ਐਵੇਂ ਨਹੀਂ ਕਰਦੀ ਸ਼ਬਦਾਂ ਨੂੰ। ਤੇ ਪਰਸਨਲ ਲੈਵਲ ਤੇ ਮੈਂ ਦੱਸਣਾ ਚਾਹਾਂਗਾ ਕਿ ਉਹ ਪਰਸਨਲ ਲੈਵਲ ਤੇ ਵੀ ਉਹ ਚੀਜ਼ਾਂ ਤੇ ਵਸਤਾਂ ਨੂੰ, ਈਵਨ ਪੈਸੇ ਨੂੰ ਵੀ ਬੜਾ ਸੋਚ ਵਿਚਾਰ ਕੇ ਵਰਤਦੀ ਹੈ। ਉਹ ਵੇਸਟ ਨਹੀਂ, ਮਤਲਬ ਤੇ ਵੀ ਕਿਤੇ ਖਰਚਣਾ ਹੋਵੇ ਉੱਥੇ ਹੀ ਖਰਚਦੀ ਹੈ। ਤੇ ਇਹੀ ਗੱਲ ਉਹਦੀ ਸ਼ਾਇਰੀ ਵਿੱਚ ਵੀ ਹੈ। ਉਹ ਸ਼ਬਦਾਂ ਨੂੰ ਬਹੁਤ ਤੋਲ ਕੇ ਵਰਤਦੀ ਆ। ਉੱਥੇ ਵੀ ਉਹ ਸ਼ਬਦਾਂ ਨੂੰ ਵੇਸਟ ਨਹੀਂ ਕਰਦੀ ਕਿ ਐਵੇਂ ਸ਼ਬਦ ਵਰਤੀ ਜਾਓ। ਕਿਤੇ ਮੈਨੂੰ ਲੱਗੇ ਕਿ ਵਾਧੂ ਆ ਤੇ ਉਹ ਨਹੀਂ ਵਰਤਦੀ ਕਿ ਸੋਹਣਾ ਲੱਗਦਾ ਤਾਂ ਵਰਤ ਲਓ, ਏਦਾਂ ਨਹੀਂ ਹੈ ਵੀ ਉਹਦਾ ਕੋਈ ਅਰਥ ਹੈ। ਇਸੇ ਕਰਕੇ ਉਹਦੀ ਕਵਿਤਾ ਨੂੰ ਜਦੋਂ ਤੁਸੀਂ ਬਾਰ-ਬਾਰ ਪੜ੍ਹਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਇਸ ਸ਼ਬਦ ਤੋਂ ਬਿਨਾਂ ਸ਼ਾਇਦ ਕਵਿਤਾ ਅਧੂਰੀ ਰਹਿ ਜਾਂਦੀ। ਤੇ ਇਹ ਕੋਈ ਵਾਧੂ ਸ਼ਬਦ ਹੋਵੇ ਤਾਂ ਤੁਹਾਨੂੰ ਲੱਗੇਗਾ ਕਿ ਇਸ ਤਰ੍ਹਾਂ ਵੀ ਨਾ ਵੀ ਵਰਤਿਆ ਹੋਵੇ। ਤਾਂ ਉਹ ਹਰ ਚੀਜ਼ ਨੂੰ ਪਰਸਨਲ ਲੈਵਲ ਤੇ ਵੀ ਔਰ ਸ਼ਾਇਰੀ ਦੇ ਲੈਵਲ ਤੇ ਵੀ ਉਹ ਬਹੁਤ ਧਿਆਨ ਨਾਲ ਵਰਤਦੀ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸੀ ਪਰਸਨਲ ਲੈਵਲ ਦੇ ਉੱਤੇ। ਹਾਂਜੀ, ਥੈਂਕ ਯੂ। ਪਿਆਰਾ ਸਿੰਘ ਉਹਨਾਂ ਦਾ ਵੀ ਖਿਆਲ ਹੈ ਕਿ ਤੁਸੀਂ ਬੜੇ ਸੁਸਤ ਹੈਗੇ। ਥੈਂਕ ਯੂ। ਚਲੋ ਜੀ, ਸੁਰਜੀਤ ਜੀ ਨੂੰ ਮੌਕਾ ਦਿਓ ਗੱਲਬਾਤ ਕਰਨ। ਹਾਂਜੀ ਹਾਂਜੀ, ਜੀ ਬਿਲਕੁਲ ਜੀ। ਹੁਣ ਟਾਈਮ ਆ ਗਿਆ ਕਿ ਹੁਣ ਸਭ ਨੇ ਤਕਰੀਬਨ ਗੱਲਬਾਤ ਕਰ ਲਈ ਹੈ। ਤੇ ਜੀ ਸੁਰਜੀਤ ਜੀ, ਤੁਸੀਂ ਹੁਣ ਕੁਝ ਕਹਿਣਾ ਚਾਹੋ? ਕੋਈ ਜਵਾਬ ਤੁਸੀਂ ਪਿਆਰੇ ਸਿੰਘ ਜੀ ਸਾਡੇ ਜੀਜਾ ਜੀ ਨੂੰ ਦੇਣਾ ਚਾਹੋ ਕੁਝ? ਜੀ ਮੈਂ ਸਿਰਫ ਤੁਹਾਡਾ ਸਾਰਿਆਂ ਦਾ, ਅਦਬੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਨਜ਼ਮ ਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ। ਮੈਨੂੰ ਤੇ ਪਤਾ ਵੀ ਨਹੀਂ ਸੀ ਕਿ ਮੈਂ ਇਹ ਕੁਝ ਲਿਖਿਆ ਹੈਗਾ। ਤੇ ਮੇਰਾ ਤੇ ਇੱਕ ਅਹਿਸਾਸ ਸੀ ਜੋ ਮੈਂ ਮਹਿਸੂਸ ਕੀਤਾ ਇੱਥੇ ਆ ਕੇ ਟੋਰਾਂਟੋ ਸ਼ਹਿਰ ਦੇ ਵਿੱਚ। ਤੇ ਉਹ ਜਿਹੜੇ ਅਹਿਸਾਸ ਸੀਗੇ ਮੈਂ ਉਹ ਲਿਖੇ ਨੇ, ਲੇਕਿਨ ਤੁਸੀਂ ਉਹਦੇ ਚੋਂ ਇੰਨੇ ਵੱਡੇ ਵੱਡੇ ਅਰਥ ਕੱਢੇ ਨੇ ਤੇ ਮੈਨੂੰ ਬਹੁਤ ਚੰਗਾ ਲੱਗਿਆ। ਇੱਕ ਸ਼ਾਮ ਜੀ ਜਿਹੜੇ ਸੀਗੇ ਉਹ ਗੱਲ ਕਰਨਾ ਚਾਹੁੰਦੇ ਸੀ ਇਹਦੇ ਆਪਣੇ ਫਾਰਮ ਦੇ ਉੱਤੇ ਗੱਲ ਕਰ, ਖੁੱਲੀ ਕਵਿਤਾ ਦੇ, ਅਸੀਂ ਇਹਨੂੰ ਖੁੱਲੀ ਕਵਿਤਾ ਕਹਿੰਦੇ ਆ ਤੇ ਤੁਸੀਂ ਨਸਰੀ ਨਜ਼ਮ ਕਹਿੰਦੇ ਹੋ। ਤੇ ਉਹ ਉਹਦੇ ਤੇ ਗੱਲ ਕਰਨਾ ਚਾਹੁੰਦੇ ਸੀ। ਉਹ ਮੈਂ ਸੁਣਨਾ ਚਾਹੁੰਦੀ ਸੀ ਲੇਕਿਨ ਉਹ ਸ਼ਾਇਦ ਚਲੇ ਗਏ ਨੇ। ਹਾਂਜੀ ਜੀ, ਉਹਨਾਂ ਨੂੰ ਮੇਰੇ ਖਿਆਲ 'ਚ ਉਹਨਾਂ ਦੀ ਪ੍ਰੋਬਲਮ ਆ ਰਹੀ ਸੀ ਕੋਈ ਉਹਨਾਂ ਦੀ ਨੈਟ ਦੀ, ਤੇ ਉਹ ਗੱਲ ਨਹੀਂ ਕਰ ਪਾ ਰਹੇ ਸੀ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ। ਮਤਲਬ ਕਿਉਂਕਿ ਮੈਂ ਹਮੇਸ਼ਾ ਹੀ ਚਾਹੁੰਦੀ ਹਾਂ ਕਿ ਜੋ ਅਸੀਂ ਲਿਖਦੇ ਹਾਂ ਤੇ ਸਾਨੂੰ ਇਹ ਪਤਾ ਲੱਗੇ ਕਿ ਉਹ ਪ੍ਰਵਾਨ ਵੀ ਹੁੰਦਾ ਹੈ ਕਿ ਨਹੀਂ, ਉਹ ਕਿਸੇ ਨੂੰ ਚੰਗਾ ਵੀ ਲੱਗਦਾ ਹੈ ਕਿ ਨਹੀਂ। ਤਾਂ ਕਿਉਂਕਿ ਕਈ ਵਾਰੀ ਜਿਹੜੀ ਫੋਕੀ ਵਾਹ ਹੁੰਦੀ ਹੈ ਨਾ, ਜਿਹੜੀ ਤੁਸੀਂ ਸੁਣਾਉਂਦੇ ਹੋ, ਲੋਕੀ ਕਹਿੰਦੇ ਬਹੁਤ ਚੰਗਾ, ਪਿੱਛੋਂ ਸ਼ਾਇਦ ਉਹ ਕਈ ਵਾਰੀ ਕੁਝ ਹੋਰ ਕਹਿੰਦੇ ਹੁੰਦੇ ਨੇ, ਮੂੰਹ ਤੇ ਕੁਝ ਹੋਰ ਕਹਿੰਦੇ ਹੁੰਦੇ ਨੇ। ਲੇਕਿਨ ਇਹ ਜਿਹੜੀ ਓਨੈਸਟ ਜਿਹੜੀ ਅੱਜ ਤੁਸੀਂ ਸਾਰੀ ਗੱਲ ਕੀਤੀ ਹੈ ਤੇ ਮੈਂ ਇਹਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਤੇ
ਬਸ ਇੰਨਾ ਹੀ ਕਹਿਣਾ ਚਾਹੁੰਦੀ ਸੀ ਮੈਂ ਕਿ ਤੁਸੀਂ ਮੈਨੂੰ ਮਤਲਬ ਇੱਕ ਕਿਸਮ ਦਾ ਦੱਸਿਆ ਹੈ ਕਿ ਨਜ਼ਮ ਜਿਹੜੀ ਤੁਸੀਂ ਲਿਖੋ ਉਹਦੇ ਵਿੱਚ ਹੋਰ ਅਰਥ ਵੀ ਬਹੁਤ ਸਾਰੇ ਹੁੰਦੇ ਨੇ ਜਿਹੜੇ ਪਿੱਛੇ ਲੁਕੇ ਹੁੰਦੇ ਨੇ, ਸੋ ਉਹ ਤੁਸੀਂ ਅੱਜ ਕੱਢ ਦਿੱਤੇ ਨੇ। ਥੈਂਕ ਯੂ ਸੋ ਮਚ ਸਾਰਿਆਂ ਦਾ ਜੀ। ਬਹੁਤ ਸ਼ੁਕਰੀਆ ਸੁਰਜੀਤ ਜੀ, ਵਾਕਈ ਤੁਹਾਡੀ ਜਿਹੜੀ, ਹਾਂਜੀ ਜੀ ਤਾਰਕ ਜੀ ਤੁਸੀਂ ਮੈਂ ਕੁਝ ਕਹਿਣਾ ਚਾਹੁੰਦੇ ਹੋ? ਜ਼ਰਾ ਜੀ ਸਾਰਾ ਜ਼ਰੂਰ। ਸੁਰਜੀਤ ਹੋਰਾਂ ਦੇ ਕਹਿਣ ਦੇ ਚ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਵਾ ਕਿ ਜੀ ਜੀ ਬਲਜੀਤ ਹੋਰੀ ਨਾ, ਬਲਜੀਤ ਜਦੋਂ ਇੱਥੇ ਸਨ, ਬਲੀਜੀਤ ਹੋਰੀ, ਤੇ ਉਹਨਾਂ ਨਾਲ ਗੁਫ਼ਤਗੂ ਹੋ ਰਹੀ ਸੀ ਸ਼ਾਇਰੀ ਦੇ ਬਾਰੇ, ਤੇ ਉਹਨਾਂ ਨੇ ਇਹੋ ਹੀ ਕਿਹਾ ਸੀ ਕਿ ਜਦੋਂ ਸ਼ਾਇਰ ਲਿਖਦਾ ਹੈ ਨਾ ਤੇ ਉਹਦਾ ਆਪਣਾ ਇੱਕ ਦਰਜਾ ਹੁੰਦਾ ਹੈ, ਭਾਵੇਂ ਉਹਨੂੰ ਆਡੀਅנס ਮਿਲੇ ਨਾ ਮਿਲੇ, ਕਿਉਂਕਿ ਜਿਹੜਾ ਕ੍ਰੀਏਟਰ ਹੈ ਉਹਦੇ ਵਾਸਤੇ ਬੜੀ ਵੱਡੀ ਚੀਜ਼ ਹੁੰਦੀ ਹੈ, ਉਹਦੇ ਉਹ ਐਸ ਚੀਜ਼ ਦਾ ਵਜੂਦ ਜਾਣਾ ਹੀ ਕਾਫੀ ਹੈ। ਅੱਗੋਂ ਉਹਨੂੰ ਵਾਹ ਮਿਲੇ ਨਾ ਮਿਲੇ, ਲੋਕ ਸਮਝਣ ਨਾ ਸਮਝਣ, ਕਿਉਂਕਿ ਉਹ ਇੱਕ ਆਪ ਹਸਤੀ ਹੈ ਔਰ ਉਹਨੇ ਇੱਕ ਚੀਜ਼ ਕ੍ਰੀਏਟ ਕੀਤੀ ਹੈ ਜਿਹੜੀ ਇੰਡੀਪੈਂਡੈਂਟ ਹੈ ਸ਼ਾਇਰ ਨਾਲ। ਤੁਸੀਂ ਆਪ ਹੀ ਕਹਿ ਰਹੇ ਹੋ ਸੁਰਜੀਤ ਜੀ ਕਿ ਜੋ ਤੁਸੀਂ ਲਿਖਿਆ ਹੈ ਉਹ ਕੁਝ ਔਰ ਲੋਕ ਸਮਝਦੇ ਪਏ ਨੇ, ਕਿਉਂਕਿ ਉਹ ਆਪਣੀ ਸਬਜੈਕਟਿਵਿਟੀ ਲੈ ਕੇ ਆ ਰਹੇ ਨੇ ਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੇ ਥਰੂ ਉਹਨੂੰ ਦੇਖਣਾ ਹੈ, ਔਰ ਉਹ ਮੁਖਤਲਿਫ ਹੋਏਗਾ ਤੁਹਾਡੇ ਨਾਲੋਂ। ਤੁਹਾਡਾ ਇਹ ਕਮਾਲ ਹੈ ਕਿ ਤੁਸੀਂ ਉਹ ਪ੍ਰੋਸੈਸ ਸ਼ੁਰੂ ਕੀਤੀ, ਉਹ ਰੈਜ਼ੋਨੈਂਸ ਸ਼ੁਰੂ ਕੀਤੀ ਹੈ ਉਹਨਾਂ ਦੇ ਦਿਮਾਗ ਵਿੱਚ ਆਪਣੀ ਨਜ਼ਮ ਦੇ ਥਰੂ, ਜਿਹਦੇ ਨਾਲ ਉਹ ਰਿਐਕਟ ਪੇ ਕਰਦੇ ਨੇ। ਤੇ ਅਕਸਰ ਸ਼ਾਇਰ ਨੂੰ ਪਤਾ ਨਹੀਂ ਹੁੰਦਾ ਕਿ ਮੇਰੀ ਇਹ ਜਿਹੜੀ ਚਿੜੀਆ ਬਣਾਈ ਹੈ, ਮੈਂ ਕ੍ਰੀਏਟ ਕੀਤੀ, ਇਹਨੇ ਜਾ ਕੇ ਕਿਸ ਸ਼ਾਖ ਤੇ ਬਹਿਣਾ ਹੈ, ਇਹ ਕਿੱਥੇ ਜਾ ਕੇ ਲੈਂਡ ਕਰੇਗੀ। ਬਿਲਕੁਲ ਹਾਂਜੀ। ਤੁਹਾਡੇ ਵਾਸਤੇ ਇੰਨਾ ਹੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਤੁਸੀਂ ਕੋਈ ਚੀਜ਼ ਕ੍ਰੀਏਟ ਕੀਤੀ ਹੈ ਜਿਹੜੀ ਤੁਹਾਡੇ ਤੋਂ ਅੱਗੇ ਨਿਕਲ ਸਕਦੀ ਹੈ। ਹਮੇਸ਼ਾ ਸਾਡਾ ਜਿਹੜਾ ਕੰਮ ਹੈ ਸਾਡੇ ਵਜੂਦ ਤੋਂ ਅੱਗੇ ਹੋਣਾ ਚਾਹੀਦਾ ਹੈ, ਵੱਡਾ ਹੋਣਾ ਚਾਹੀਦਾ ਜੀ। ਬਿਲਕੁਲ, ਵਰਨਾ ਤੁਸੀਂ ਦੁਹਰਾਨੇ ਪਏ ਆ ਨਾ ਆਪਣੇ ਆਪ ਨੂੰ। ਠੀਕ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਬਿਲਕੁਲ ਸਹੀ ਤਾਰਕ ਜੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਬੜੇ ਦਰਵਾਜ਼ੇ ਖੁੱਲਦੇ ਨੇ, ਬੜੀਆਂ ਖਿੜਕੀਆਂ ਖੁੱਲਦੀਆਂ ਨੇ। ਲਿਖਣ ਵਾਲਾ ਤੇ ਚੀਜ਼ ਲਿਖ ਕੇ ਸਾਹਮਣੇ ਰੱਖ ਦਿੰਦਾ ਹੈ, ਤੇ ਬਾਕੀ ਇਹ ਕਿ ਉਹ ਖਿੜਕੀਆਂ ਦਰਵਾਜ਼ੇ ਖੋਲ ਦਿੰਦਾ ਹੈ ਹਾਂਜੀ ਦੂਸਰਿਆਂ ਲਈ। ਬਹੁਤ ਸੋਹਣੀ ਸੁਰਜੀਤ ਜੀ, ਬੜੀ ਕਮਾਲ ਦੀ ਤੁਹਾਡੀ ਨਜ਼ਮ, ਬੜਾ ਮਜ਼ਾ ਆਇਆ। ਤੇ ਤੁਸੀਂ ਲਿਖਦੇ ਰਹੋ, ਤੁਸੀਂ 4 ਕਿਤਾਬਾਂ ਲਿਖੀਆਂ ਨੇ, ਮਜ਼ੀਦ ਵੀ ਤੁਸੀਂ ਇਨਸ਼ਾਅੱਲਾ ਲਿਖੋਗੇ, ਔਰ ਕਹਾਣੀਆਂ ਵੀ ਤੁਸੀਂ ਲਿਖ ਰਹੇ ਹੋ। ਬਸ ਸਾਡੀ ਦੁਆਵਾਂ ਤੁਸੀਂ ਲਿਖਦੇ ਰਹੋ। ਤੇ ਹਾਂਜੀ, ਤੇ ਬਹੁਤ ਸ਼ੁਕਰੀਆ ਤੁਹਾਡਾ ਸੁਰਜੀਤ ਜੀ, ਤੁਹਾਡਾ ਆਉਣ ਦਾ, ਔਰ ਬਾਕੀ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਰਲਤ ਕੀਤੀ ਹੈ ਸੰਗਤ ਵਿੱਚ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਤੇ ਸਭ ਦੋਸਤਾਂ ਦਾ ਬਹੁਤ ਸ਼ੁਕਰੀਆ। ਫਿਰ ਇਨਸ਼ਾਅੱਲਾ ਮਿਲਾਂਗੇ 15-20 ਦਿਨ ਬਾਅਦ ਕੁਛ ਹੋਰ ਨਜ਼ਮ ਜਾਂ ਕਹਾਣੀ ਜਾਂ ਆਰਟੀਕਲ ਲੈ ਕੇ। ਤੇ ਅਸੀਂ ਬਿਲਕੁਲ ਜ਼ੁਬੈਰ ਜੀ ਦੀ ਗੱਲ ਵੀ ਨੋਟ ਕਰ ਲਈਏ ਕਿ ਪਿਆਰੇ ਸਿੰਘ ਜੀ ਨੂੰ ਵੀ ਬੁਲਾਵਾਂਗੇ। ਜੀ ਇੱਕ ਵਾਰੀ ਫਿਰ ਸਭ ਦਾ ਬਹੁਤ ਸ਼ੁਕਰੀਆ ਅਦਾ। ਸ਼ੁਕਰੀਆ ਜੀ, ਸ਼ੁਕਰੀਆ। ਥੈਂਕ ਯੂ ਸੋ ਮਚ ਪਿਆਰ ਦੇਣ ਲਈ। ਰੱਬ ਰੱਖੇ। ਜ਼ੁਬੈਰ ਸਾਹਿਬ ਦਾ ਦੋਸਤਾਂ ਦਾ। ਹਾਂਜੀ, ਥੈਂਕ ਯੂ। So nice to